हाँ जी, अज की साडी वीडियो जी साडा पंजाबी बेस्ट फायर एवर यूट्यूब चैनल का 1 साल पूरा हो गया जी कल 22 जून नूं। ते अज की वीडियो दे विच इस बारे च गलबात करांगे जी। एक तां भी साडा इस साल का सफ़र किदां दा रहा, की वाधा घाटा होया साडे नाल, ते दूजा ये वीडियो नवे यूट्यूबरां दे वास्ते एक सिक्ख्या दा काम करूगी भी जेड़े घट वसाइल दा रोना रोंदे रहिंदे आ उन्हां असीं इस वीडियो दे विच अपना जिੱਥੋਂ सफ़र शुरू होया सी ते कल 22 जून दी हर शह राणा साहब दे नाल डिस्कस करांगे ते मैं भी तुहाडे तक सारी गलबात पहुंचाऊंगा जी। ते उस तो पहलां जी सारे वीरां नूं अस्सलाम वालेकुम, सत श्री अकाल। किदां जी सारे वीर? उम्मीद करदा कि तुसीं सारे वधिया होवोगे ते रब सारिआं दे उत्ते अपनी रहमत करे जी। ते हाज़र हां अज दी एक नवीं वीडियो लैके तुहाडी खिदमत दे विच। मैं जी राणा खालिद मकबूल तुहाडा वीर ते राणा असलम खान वकार साहब जी। सफ़र साडा कित्थों शुरू हुंदा? 22 जून सीगी जी 2024 ਦਾ ਸਾਲ ਸੀ, ਪਿਛਲਾ ਸਾਲ ਸੀਗਾ। ਤੇ ਆ ਮੇਰਾ ਪਿੱਪਲ ਹੈਗਾ, ਇਹਦੇ ਥੱਲੇ ਮੈਂ ਬੈਠਾ ਸੀ ਕੱਲਾ ਤੇ ਮੈਂ ਇਹਦੇ ਉੱਤੇ ਆ ਤੁਹਾਡੇ ਨਾਲ ਮੈਂ ਉਹ ਵੀਡੀਓ ਵੀ ਸ਼ੇਅਰ ਕਰਦਾ ਵੀ ਮੈਂ ਇੱਥੇ ਆਹ ਲਿਖਿਆ 2 ਮਿਲੀਅਨ YouTube ਦਾ ਮੈਂ ਲੋਗੋ ਬਣਾਇਆ ਹੈ। ਤੇ ਇੱਥੋਂ ਮੈਂ ਜੀ ਇੱਕ ਨਾਮ ਸੋਚਿਆ ਜ਼ਿਹਨ ਦੇ ਵਿੱਚ, ਪੰਜਾਬੀ ਬੈਸਟ ਫਾਰ। ਬਹੁਤ ਸਾਰੇ ਲੋਕਾਂ ਨੇ ਇਸ ਨਾਮ ਦੇ ਉੱਤੇ, ਮੇਰੇ ਬੇਲੀ ਸੱਜਣਾ ਨੇ ਤਨਕੀਦ ਜੀ ਵੀ ਕੀਤੀ ਵੀ ਯਾਰ ਤੂੰ ਆਪਣਾ ਨਾਮ ਰੱਖ ਲੈਂਦਾ, ਤੂੰ ਪੰਜਾਬੀ ਬੈਸਟ ਫਾਰ ਐਵਰ ਕਿਉਂ ਰੱਖਿਆ। मैं उन्होंने राणा साहब एक गल दसी, तुसी भी मैनू कहा भी नाम यार थोड़ा जा होर में जा हैगा है। मैं उन्होंने कहा भी मैं इक्को सोच है ये पिछे मेरी भी पंजाबी जिथे किथे भी बैठा ना वो बेहतरीन हैगा, होर इस तो इलावा मेरा कोई वो नहीं हैगा। ते दूजा यूट्यूब दे उत्ते आ 4 ला के ना पंजाबी बेस्ट 4 एवर, ये यूट्यूब दे उत्ते पहला चैनल मौजूद कोई नहीं सीगा। यही सोच सी जी। ਤੇ ਪਹਿਲੀ ਵੀਡੀਓ ਜੀ 22 ਜੂਨ ਨੂੰ ਹੀ ਰਾਤ ਨੂੰ ਜਾ ਕੇ ਜਿੱਥੇ ਅਸੀਂ ਆਪਣੀ ਸੱਥ ਲਾਉਂਦੇ ਸੀ, ਬੇਲੀ ਸੱਜਣ 4 ਬਹਿੰਦੇ ਸੀਗੇ, ਜਿਹਦੇ ਵਿੱਚ ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ ਮੇਰੇ ਪਤਰੇਰ ਆ ਜੀ, ਤਾਇਆ ਜੀ ਦੇ ਬੇਟੇ ਆ। ਉਹ ਰਾਣਾ ਜ਼ੁਲਫਕਾਰ ਭੁੱਟੋ, ਅਸੀਂ ਉਹਨੂੰ ਚਾਚਾ ਭੁੱਟੋ ਵੀ ਪਿਆਰ ਮੁਹੱਬਤ ਦੇ ਨਾਲ ਕਹਿੰਦੇ ਆ ਜੀ। ਰਾਣਾ ਇਕਰਾਮੁਲ ਹਕ ਸਾਹਿਬ ਜੀ, ਉਹ ਤੇ ਸਾਡਾ ਵੀਰ ਸੀਗਾ ਉੱਥੇ ਮੁਹੰਮਦ ਰਮਜ਼ਾਨ ਮਲੰਗ, ਜਿਹਨੂੰ ਅਸੀਂ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਸਾਈਂ ਜਾਂ ਮਲੰਗ ਕਹਿੰਦੇ ਆ। ਅਸੀਂ ਉੱਥੇ ਬਹਿ ਕੇ ਇਹਦਾ ਜੀ ਸ਼ੁਰੂਆਤ ਕੀਤੀਆਂ। ਇਸ ਚੈਨਲ ਦੀ ਪਹਿਲੀ ਵੀਡੀਓ ਬੈਠਕ ਦੇ ਨਾਂ ਤੋਂ ਮੈਂ ਉਹ ਵੀਡੀਓ ਜਿਹੜੀ ਹੈ ਨਾ ਇਹਦੇ ਉੱਤੇ ਪਾਈ, ਤੇ ਉੱਥੋਂ ਇਹ ਸਫ਼ਰ ਜਿਹੜਾ ਨਾ ਹੌਲੀ ਹੌਲੀ ਸ਼ੁਰੂ ਹੋ ਗਿਆ। ਤੇ ਸ਼ੁਰੂ ਦੇ ਵਿੱਚ ਹੁਣ ਅਕਸਰ ਦੇਖਿਆ ਰਾਣਾ ਸਾਹਿਬ ਵੀ ਜਿਹੜੇ ਦੋਸਤ ਵੀਰ YouTube ਚੈਨਲ ਬਣਾਉਂਦੇ ਆ ਨਾ, ਉਹ ਕਹਿੰਦੇ ਆ ਜਿਵੇਂ ਸਾਡੀ ਪਹਿਲੀ ਵੀਡੀਓ ਜਿਹੜੀ ਹੈ ਉਹ ਹਜ਼ਾਰਾਂ 'ਚ ਚੱਲ ਜਾਵੇ ਤੇ ਅਸੀਂ ਪਹਿਲੇ ਦਿਨ ਹੀ ਮੋਨੀਟਾਈਜ਼, ਮੁਕੱਦਰਾਂ ਵਾਲੇ ਹੋ ਵੀ ਜਾਂਦੇ ਆ, ਇਹ ਵੀ ਨਹੀਂ ਹੈਗਾ। ਮੁਕੱਦਰਾਂ ਵਾਲੇ ਇੱਕ ਵੀਡੀਓ ਬਣਾਉਂਦੇ ਆ, ਉਹਦੇ 'ਚ ਮੋਨੋਟਾਈਜ਼ ਵੀ ਹੋ ਜਾਂਦੇ ਆ, ਉਹਨਾਂ ਦੇ ਉੱਤੇ ਚੈਨਲ ਉਹਨਾਂ ਦਾ ਗਰੋ ਵੀ ਕਰ ਜਾਂਦਾ ਸਾਰਾ ਕੁਝ। ਲੇਕਿਨ ਮੈਜੋਰਟੀ ਦੀ ਗੱਲ ਇਹੀ ਹੈਗੀ ਹੈ ਕਿ ਸਾਰਿਆਂ ਦੀ ਕਹਾਣੀ ਕਿੱਸਾ ਇੱਕੋ ਜਿਹਾ ਹੀ ਹੈਗਾ ਵੀ ਹੌਲੀ ਹੌਲੀ ਸਾਲਾਂ ਦੇ ਵਿੱਚ, ਮਹੀਨਿਆਂ ਦੇ ਵਿੱਚ, ਬਲਕਿ ਕਈ ਸਾਲਾਂ ਦੇ ਵਿੱਚ ਜਿਹੜਾ ਨਾ ਇਹ ਕਹਾਣੀ ਤੋੜ ਲੱਗਦੀ ਹੈ, ਜਿਹਦੇ ਵਿੱਚ ਬੰਦੇ ਨੂੰ ਥੋੜਾ ਜਿਹਾ ਕੋਈ ਆਸਰਾ ਹੁੰਦਾ। ਦਿਲ ਦੇ ਵਿੱਚ ਇਹ ਖਾਹਿਸ਼ ਸੀਗੀ ਕਿ ਯਾਰ ਚੈਨਲ ਆਪਣਾ ਮੋਨੀਟਾਈਜ਼ ਜ਼ਰੂਰ ਕਰਾਣਾ। ਪਹਿਲਾਂ ਵੀ ਮੇਰਾ ਇੱਕ ਚੈਨਲ ਸੀਗਾ, ਉਹਦੇ ਉੱਤੇ 1900 ਤੋਂ ਉੱਤੇ ਸਬਸਕ੍ਰਾਈਬਰ ਹੈਗੇ ਆ, ਉਹ ਵੀ ਫਾਰਮਿੰਗ ਤੇ ਮੈਂ ਕੰਮ ਕਰਦਾ ਸੀਗਾ। ਇਹ ਮੇਰਾ ਪਹਿਲਾ ਚੈਨਲ ਨਹੀਂ ਸੀ। ਹੋਣਾ ਚਾਹੀਦਾ ਕਿ ਅਗਰ ਤੁਹਾਡਾ ਇੱਕ ਚੈਨਲ ਨਹੀਂ ਚੱਲ ਰਿਹਾ ਤੇ ਤੁਸੀਂ ਦੂਸਰਾ ਚੈਨਲ ਬਣਾਓ। ਇਹ ਰੁਕਣਾ ਨਹੀਂ ਚਾਹੀਦਾ। ਇਹਦੇ ਦਾ YouTube ਦਾ ਫਾਰਮੂਲਾ ਮੇਰੀ ਸਮਝ ਦੇ ਵਿੱਚ ਇੱਕੋ ਹੀ ਆਇਆ, ਉਹ ਹੈਗਾ ਆ ਕਿ ਲੱਗੇ ਰਹੋ, ਤੁਸੀਂ ਪਿਛਾ ਨਾ ਹਟੋ, ਆਪਣੀ ਮਿਹਨਤ ਜਾਰੀ ਰੱਖੋ ਤੇ ਫਲ ਜਿਹੜਾ ਆ ਉਹ ਮਾਲਕ ਜਨਾਬ ਜੀ ਉਹ ਤੁਹਾਡੇ ਝੋਲੀ 'ਚ ਜ਼ਰੂਰ ਪਾਊਗਾ। ਤੇ ਮੈਂ ਬੜਾ ਸ਼ੁਕਰਗੁਜ਼ਾਰ ਆ, ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਹੜੇ ਵੀਰ ਸਾਡੇ ਨਾਲ ਜੁੜੇ, ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਸਾਡਾ ਚੈਨਲ ਪਿੱਛੇ ਜਾਣ ਦੀ ਬਜਾਏ ਦਿਨ ਬ ਦਿਨ ਅੱਗੇ ਦੀ ਤਰਫ ਨੂੰ ਉਹਦਾ ਮੂੰਹ ਰਿਹਾ। ਤੇ ਸਾਡੇ ਵਿੱਚ ਇਹ ਵੀ ਕੁਦਰਤੀ ਗੱਲ ਆ ਵੀ ਜਦੋਂ ਤੁਹਾਨੂੰ ਅੱਗੋਂ ਰਿਸਪੌਂਸ ਚੰਗਾ ਲੱਭੇ ਨਾ ਤੇ ਤੁਸੀਂ ਉਹਦੇ ਤੇ ਕੰਮ ਵੀ ਦਿਲ ਦੇ ਨਾਲ ਤੇ ਅੰਦਰੋਂ ਹੋ ਕੇ ਤੁਸੀਂ ਉਹਦੇ ਉੱਤੇ ਕੰਮ ਕਰਦੇ ਹੈਗੇ। ਤੇ ਇਸ ਵੀਡੀਓ ਦੇ ਵਿੱਚ ਅਸੀਂ ਇਹ ਗੱਲ ਮੈਂ ਉਹਨਾਂ ਯੂਟਿਊਬਰਾਂ ਵਾਸਤੇ ਕੀਤੀ ਆ ਵੀ ਜਿਹੜੇ ਯੂਟਿਊਬਰ ਦਿਲ ਬਰਦਾਸ਼ਤਾ ਹੋ ਜਾਂਦੇ ਆ, ਢਹਿ ਜਾਂਦੇ ਆ ਜਾਂ ਵਿਊ ਘੱਟ ਆਉਣ ਦੀ ਵਜ੍ਹਾ ਤੋਂ ਕਹਿੰਦੇ ਆ ਕਿ ਸਾਡਾ ਚੈਨਲ ਨਹੀਂ ਚੱਲ ਰਿਹਾ, ਇਹਦੇ ਵਿੱਚ ਕੋਈ ਟ੍ਰਿਕ ਆ। ਜਿਹੜੀ ਤੁਸੀਂ ਵੀਡੀਓ ਦੇਖਦੇ ਆ ਨਾ, ਹੋਣਾ ਉਹਦੇ ਕੁਝ ਵਿੱਚ ਵੀ ਬਹੁਤ ਕੁਝ ਉਹ ਚੀਜ਼ਾਂ ਵੀ, ਲੇਕਿਨ ਮੇਰੇ ਹਿਸਾਬ ਦੇ ਵਿੱਚ 2 ਚੀਜ਼ਾਂ ਹੀ ਕੰਮ ਕਰਦੀਆਂ, ਤੁਹਾਡਾ ਲਗਾਤਾਰ ਲੱਗਿਆ ਰਹਿਣਾ ਤੇ ਦੂਜਾ ਹੈਗਾ ਆ ਤੁਹਾਡੀ ਲੱਕ। ਵੀ ਰੱਬ ਜਦੋਂ ਤੁਹਾਡੇ ਉੱਤੇ ਆਪਣੀ ਮਿਹਰ ਕਰ ਦੇਵੇ, ਤੁਹਾਡੇ ਤੇ ਆਪਣੀ ਰਹਿਮਤ ਕਰ ਦੇਵੇ, ਤਾਂ ਫੇਰ ਤਾਂ ਕੋਈ ਕਹਿੰਦੇ ਨਹੀਂ ਜਦੋਂ ਉਹ ਇੱਜ਼ਤ ਦੇਣਾ ਚਾਹੁੰਦਾ ਆ, ਕਿਉਂ ਜੀ, ਤੇ ਉਹਦੀ ਮਰਜ਼ੀ ਹੈਗੀ ਆ ਜਿਹਨੂੰ ਦੇ ਦੇਵੇ, ਤੇ ਜਿਹਨੂੰ ਜਲੀਲ ਕਰਨਾ ਚਾਹਵੇ ਉਹ ਵੀ ਉਹਦੀ ਮਰਜ਼ੀ ਆ। ਉਹ ਮਾਲਕ ਦੇ ਸਾਰੀ ਕਹਾਣੀਆਂ ਹੈਗੀਆਂ
ਤੇ ਰੱਬ ਤੋਂ ਬਾਅਦ ਅਸੀਂ ਤੁਹਾਡੇ ਜਿੱਦਾਂ ਕਿ ਮੈਂ ਕਿਹਾ ਕਿ ਅਸੀਂ ਬਹੁਤ ਮਸ਼ਕੂਰ ਹੈਗੇ ਆ ਵੀ ਸਾਡਾ ਟੱਬਰ ਅੱਜ ਵੱਧ ਕੇ 8600 ਤੇ 26 ਇਸ ਵੇਲੇ ਤੱਕ ਸਾਡੇ ਜਿਹੜੇ ਆ ਅਸੀਂ ਜੁੜ ਚੁੱਕੇ ਆ ਆਪਸ ਦੇ ਵਿੱਚ। ਔਰ ਇਹੋ ਜਿਹੇ ਕੀਮਤੀ ਵੀਰ ਸਾਨੂੰ ਲੱਭੇ, ਸਾਡੇ ਨਾਲ ਜੁੜੇ ਵੀ ਜਿਨ੍ਹਾਂ ਨੇ ਸਾਡੀ ਹਰ ਵੀਡੀਓ ਦੇ ਥੱਲੇ ਆ ਕੇ ਕਮੈਂਟ ਕੀਤਾ, ਸਾਨੂੰ WhatsApp ਮੈਸੇਜ ਕੀਤੇ। ਸਾਡੇ ਕੋਲ ਅਲਫਾਜ਼ ਹੀ ਨਹੀਂ ਹੈਗੇ ਵੀ ਅਸੀਂ ਕਿਹਨਾਂ ਲਫ਼ਜ਼ਾਂ ਦੇ ਨਾਲ ਉਹਨਾਂ ਵੀਰਾਂ ਦਾ ਸ਼ੁਕਰੀਆ ਅਦਾ ਕਰ ਸਕੀਏ। ਤੇ ਅਸੀਂ ਅੱਜ ਸਾਡੇ ਚੈਨਲ ਦੀ ਜਿਹੜੀ ਗਰੋ ਹੋਣ ਦੀ ਵੀ ਜਿਹੜੀ ਸੂਰਤ ਹਾਲ ਸੀਗੀ, ਵੀ ਸਾਡੇ ਪਹਿਲੇ ਵੀਡੀਓ ਦੇ ਵਿਊ ਕਿੰਨੇ ਸੀਗੇ, ਸਾਨੂੰ ਕਿੱਥੋਂ ਜਾ ਕੇ ਹੁੱਕ ਲੱਭੀ ਤੇ ਸਾਡਾ ਚੈਨਲ ਮੋਨੀਟਾਈਜ਼ ਕਿੱਥੋਂ ਜਾ ਕੇ ਹੋਇਆ, ਸਾਨੂੰ ਪਹਿਲੀ ਅਰਨਿੰਗ ਕਿਹੜੇ ਮਹੀਨੇ ਦੇ ਵਿੱਚ ਆਈ, ਮਹੀਨੇ ਦੇ ਹਿਸਾਬ ਨਾਲ। ਤੇ ਤੁਹਾਨੂੰ ਪਤਾ ਹੈਗਾ ਵੀ ਕੈਲਕੂਲੇਸ਼ਨ ਦੇ ਤੇ ਫਿਗਰਾਂ ਦੇ ਮਾਸਟਰ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਜਨਾਬ ਮੇਰੇ ਸੱਜੇ ਪਾਸੇ ਮੇਰੇ ਨਾਲ ਬੈਠੇ ਆ। ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੈਗਾ। ਜਿਸ ਟਾਈਮ ਮੈਂ ਇਹ ਚੈਨਲ ਬਣਾਇਆ ਉਸ ਟਾਈਮ ਰਾਣਾ ਸਾਹਿਬ ਦਾ ਮੇਰੇ ਨਾਲ ਕੋਈ ਰਾਬਤਾ, ਕੋਈ ਲਿੰਕ, ਉਂਝ ਤਾਂ ਬੇਲੀ ਸੱਜਣ ਹੈ ਸੀ, ਲੇਕਿਨ ਚੈਨਲ ਦੇ ਹਵਾਲੇ ਨਾਲ ਕੋਈ ਇਹੋ ਜਿਹੀ ਗੱਲ ਕੋਈ ਨਹੀਂ ਸੀ। ਅਸੀਂ ਦੋਨਾਂ ਨੇ ਇਕੱਠਾ ਬਹਿ ਕੇ ਕੋਈ ਨਹੀਂ ਬਣਾਇਆ ਸੀਗਾ। ਤੇ ਉਹ ਮੇਰੇ ਵੀਰ ਭਰਾ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਨਾਮ ਲਿਆ ਹੈਗਾ, ਉਹਨਾਂ ਨਾਲ ਉਹ ਵੀਡੀਓ ਅਸੀਂ ਬਹਿ ਕੇ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਪੰਜਾਬੀ ਜ਼ਬਾਨ ਦੇ ਵਿੱਚ ਹੀ ਅਸੀਂ ਗੱਲ ਕੀਤੀ ਆ। ਕਿਧਰੇ ਅਸੀਂ ਉਰਦੂ ਨਹੀਂ ਲੱਭੀ, ਕਿਧਰੇ ਅਸੀਂ ਇੰਗਲਿਸ਼ ਨਹੀਂ ਲੱਭੀ ਹੈਗੀ। ਤੇ ਅੱਜ ਜਨਾਬ ਮੈਂ ਆਪਣੇ ਇਸ ਵੀਰ ਦਾ ਬਹੁਤ ਸ਼ੁਕਰਗੁਜ਼ਾਰ ਹੈਗਾ ਆ ਵੀ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਤੇ ਇੱਥੇ ਤੱਕ ਅਸੀਂ ਪਹੁੰਚ ਚੁੱਕੇ ਹਾਂ। ਤੇ ਅੱਗੇ ਵੀ ਤੁਹਾਡੀ ਦੁਆ ਦੇ ਨਾਲ ਇਨਸ਼ਾਅੱਲਾ ਤਾਲਾ ਜਿਹੜਾ ਆ ਇਹ ਸਫ਼ਰ ਜਾਰੀ ਸਾਰੀ ਰਹੇਗਾ, ਜੇ ਤੁਹਾਡੀਆਂ ਮੁਹੱਬਤਾਂ ਸਾਡੇ ਨਾਲ ਰਹੀਆਂ। ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ अस्सलाम वालेकुम। वालेकुम सलाम। ਰਾਣਾ ਸਾਹਿਬ ਜ਼ਰਾ ਦੱਸੋ ਥੋੜੀ ਜੀ ਤਫਸੀਲ ਨਾਲ ਦੱਸਦੇ ਹਾਂ ਜੀ। ਆਜ਼ਾਦੋ ਸ਼ੁਮਾਰੀ ਆਪਣਾ ਤਾਂ ਹੈ ਕੰਮ ਹੈ। ਹਾਂਜੀ ਇਹ 22 ਜੂਨ 2024 ਹਾਂਜੀ ਇਹ ਹੈ ਇਸ ਚੈਨਲ ਦਾ ਆਗਾਜ਼। ਹਾਂਜੀ ਤੇ ਵੀਡੀਓ ਦੇ ਤੇ ਟੋਟਲ ਜਿਹੜੀਆਂ ਹੈਗੀਆਂ ਕੋਈ 337 ਹਾਂਜੀ ਹੈ, ਜਿਹਦੇ ਚੋਂ 20 ਲਾਈਵ ਆ, 107 ਸ਼ਾਰਟ ਆ ਹਾਂਜੀ ਤੇ 210 ਵੀਡੀਓ ਯਾਨੀ ਕਿ ਜਿਹੜੀਆਂ ਆਵਾਂ ਨਾ ਹੈ ਮੁਕੰਮਲ ਵਲੌਗ ਟਾਈਪ। 210 ਵੀਡੀਓ ਰਾਣਾ ਸਾਹਿਬ ਨੇ 365 ਦਿਨਾਂ ਚ 210 ਵੀਡੀਓ। ਇਹਦੇ ਚ ਅਸਲ ਚ ਕੋਈ ਦੋ ਗੈਪ ਨਾ, ਇੱਕ ਮਹੀਨੇ ਦਾ ਗੈਪ ਆ, ਇੱਕ 1.5-2 ਮਹੀਨੇ ਦਾ ਗੈਪ ਆ ਕਿ ਉਦੋਂ ਕੁਝ ਆਪਣੀ ਯਾਨੀ ਕਿ ਮਜਬੂਰੀਆਂ ਤੁਹਾਡੇ ਭਾਈ ਉਦੋਂ ਸੀ। ਫਿਰ ਇਸ ਤਰ੍ਹਾਂ ਕਰਕੇ ਮੈਂ ਕੁਝ 10-15 ਦਿਨ ਵਿੱਚ ਐਸਾ ਅੰਗੇਜ ਸੀ ਤੇ ਉਹਦੇ ਕਰਕੇ ਉਦੋਂ ਸਾਡੀ ਯਾਨੀ ਕਿ ਬ੍ਰੇਕ ਲੱਗੀ। ਤੇ ਵਿੱਚੋਂ ਫਿਰ ਹੋਰ ਵੀ ਯਾਨੀ ਕਿ ਹੁਣ ਮਸਲੇ ਬਣਦੇ ਰਹਿੰਦੇ ਆ। ਵਰਨਾ ਅਗਰ ਕੋਈ ਚੈਨਲ 365 ਦਿਨਾਂ ਚ 365 ਵੀਡੀਓ ਕਰਦਾ ਨਾ ਤੇ ਉਹਦੇ ਆਜ਼ਾਦੋ ਸ਼ੁਮਾਰ ਸਾਡੇ ਨਾਲੋਂ ਚੰਗੇ ਹੋਣਗੇ। ਹਾਂਜੀ, ਹੁਣ ਇਹਦੇ ਚ ਸਬਸਕ੍ਰਾਈਬਰ ਜਿਹੜੇ ਆ ਨਾ 8622 ਸਬਸਕ੍ਰਾਈਬਰ ਨਹੀਂ, ਹੁਣ ਤੇ 26 ਆ ਜੀ। ਹਾਂ 26 ਚਲੋ ਜੀ, ਹੋਰ 4 ਮੈਂ ਕੁਝ ਦੇਰ ਪਹਿਲੇ ਦੀ ਜਿਹੜੀ ਹੈ ਨਾ। ਤੇ ਜਿਹੜੀ ਸਭ ਤੋਂ ਜ਼ਿਆਦਾ ਵੀਡੀਓ ਸੀ ਨਾ ਜਿਹਨੇ ਸਬਸਕ੍ਰਾਈਬਰ ਲਿਆਂਦੇ, ਉਹ ਸਾਡੀ ਲਾਹੌਰ ਵਾਲੀ ਜਿਹੜੀ ਆ ਨਾ ਸਿੱਖ ਸੰਗਤ ਯਾਤਰੀ ਜਿਹੜੇ ਉਹਨਾਂ ਦਾ ਹੈ ਸੀ ਫੰਕਸ਼ਨ, ਤੇ ਉਹਦੇ ਚ ਮੁਸਕਾਨ ਜਿਹੜੀ ਸਿੰਗਰ ਸੀ ਉਸਦੀ, ਉਹਦੇ ਚ ਮੁਸਕਾਨ ਨਸ਼ਾਹੀ ਉਹ 1300 ਸਬਸਕ੍ਰਾਈਬਰ ਨਾ ਯਾਨੀ ਕਿ ਇੱਕੋ ਵੀਡੀਓ ਨੇ। ਹਾਲੇ ਕਿ 1000 ਸਬਸਕ੍ਰਾਈਬਰ ਚਾਹੀਦੇ ਹੁੰਦੇ ਆ, ਯਾਨੀ ਕਿ ਉਹ ਇੱਕੋ ਵੀਡੀਓ ਐਸੀ ਸੀ ਵੀ ਜਿਹੜੀ ਚੈਨਲ ਨੂੰ ਮੋਨੇਟਾਈਜ਼ ਵੱਲ ਲਿਜਾਂਦੀ ਸੀ। ਤੇ ਉਸ ਵਿਊਜ਼ ਜਿਹੜੇ ਆ ਨਾ 13 ਲੱਖ ਕੋਈ 90,000 ਦੇ ਗੇੜ ਚ ਹੈ ਆ। ਰਾਣਾ ਸਾਹਿਬ ਥੋੜਾ ਜਿਹਾ ਮੈਂ ਟੋਕ ਰਿਹਾ ਤੁਹਾਨੂੰ, ਆਪਣਾ ਚੈਨਲ ਉਹਦੇ ਨਾਲੋਂ ਪਹਿਲਾਂ ਮੋਨੇਟਾਈਜ਼ ਹੋ ਗਿਆ ਸੀ। ਹਾਂ ਵੀ ਉਸ ਵੀਡੀਓ ਨਾਲ ਉਸ ਤੋਂ ਪਹਿਲਾਂ ਚੈਨਲ ਸਾਡਾ ਮੋਨੇਟਾਈਜ਼ ਉਹ ਕਿਉਂਕਿ ਨਵੰਬਰ ਦੀ ਆ ਤੇ ਅਕਤੂਬਰ ਚ ਅਸੀਂ ਨਾ ਮੋਨੇਟਾਈਜ਼ ਸਾਡਾ ਚੈਨਲ ਨਾ ਵੀ ਜੁਲਾਈ, ਅਗਸਤ, ਸਤੰਬਰ, ਅਕਤੂਬਰ 4 ਬਲਕਿ 4 ਮਹੀਨਿਆਂ ਤੋਂ ਪਹਿਲੇ ਐਲੀਜੀਬਲ ਹੋ ਗਿਆ ਸੀ। ਲੇਕਿਨ ਉਹ ਫਿਰ ਅਪਲਾਈ ਕਰਦੇ ਹੋਏ ਕੋਈ 4.5 ਮਹੀਨੇ ਯਾਨੀ ਕਿ ਜਿਹੜਾ ਵਾ ਨਾ ਉਹ ਪੂਰੇ 4 ਮਹੀਨਿਆਂ ਚ 4 ਮਹੀਨੇ ਤੋਂ 2 ਦਿਨ ਪਹਿਲਾਂ ਯਾਨੀ ਕਿ ਉਹ ਪੈਸੇ ਡਿੱਗਣੇ ਸ਼ੁਰੂ ਹੋ ਗਏ ਸੀ। ਹਾਂ, ਜਿੱਥੇ ਕਿ ਸ਼ੁਰੂ ਚ ਤੈਨੂੰ ਇਹ ਪਰੇਸ਼ਾਨੀ ਸੀ ਵੀ ਡਾਲਰ ਦੇ ਬਜਾਏ ਰੁਪਈਏ ਕਿਉਂ ਆ ਰਹੇ ਆ ਸੈਟਿੰਗ। ਆਹੋ ਪਹਿਲਾਂ ਉਹ ਰਾਣਾ ਸਾਹਿਬ ਨੇ ਇੱਕ ਗੱਲ ਕਰ ਦਿੱਤੀ ਵੀ ਉਹ ਨਾ ਜਦੋਂ ਸ਼ੋਅ ਹੋਣ ਨਾ, ਹੁਣ ਮੇਰੇ ਦਿਲ ਦੇ ਵਿੱਚ ਇਹ ਸੀਗਾ ਵੀ ਜਦੋਂ ਚੈਨਲ ਮੋਨੇਟਾਈਜ਼ ਹੁੰਦਾ ਨਾ ਤੇ ਇਹਦੇ ਉੱਤੇ ਐਸ ਦਾ ਨਿਸ਼ਾਨ ਬਣਦਾ ਤੇ ਡਾਲਰ ਦੇ ਵਿੱਚ ਉਹ ਸ਼ੁਰੂ ਦੇ ਵਿੱਚ ਨਾ RS ਵੀ ਯਾਨੀ ਕਿ ਉਹ ਰੁਪਈਆਂ 'ਚ ਸ਼ੋਅ ਹੋਵੇ। ਮੈਂ ਰਾਣਾ ਸਾਹਿਬ ਨੂੰ ਕਿਹਾ ਵੀ ਚੰਗਾ ਮੇਰਾ ਚੈਨਲ ਮੋਨੇਟਾਈਜ਼ ਹੋਇਆ ਵੀ ਇਹਦੇ ਤੇ ਤਾਂ ਰੁਪਈਆਂ ਦੇ ਵਿੱਚ ਪੈਸੇ ਆ ਰਹੇ ਆ, ਡਾਲਰ 'ਚ ਨਹੀਂ ਆਣੇ ਚਾਹੀਦੇ। ਹਾਂਜੀ ਰਾਣਾ ਸਾਹਿਬ। ਹਾਂ, ਤੇ ਫਿਰ ਉਹ ਕੋਈ 13,90,000 ਜਿਹੜੇ ਆ ਨਾ ਵਿਊਜ਼, ਤੇ ਜਿਹੜੀ ਸਾਰਿਆਂ ਤੋਂ ਅੱਛੀ ਵੀਡੀਓ ਹੈ ਨਾ ਉਹਦੇ 1,85,000 ਜਿਹੜੇ ਨਾ ਵਿਊਜ਼, ਤੇ ਵਾਚ ਟਾਈਮ ਜਿਹੜਾ ਨਾ ਕੋਈ 1,13,000
ਘੰਟਿਆਂ ਦਾ ਜਿਹੜਾ ਨਾ ਵਾਚ ਟਾਈਮ ਆ, ਤੇ ਜਿਹੜੀ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਵੀਡੀਓ ਸੀ ਉਹਦੀ 16,000 ਘੰਟੇ ਸੀ। ਬਾਕੀ ਕੋਈ 6,000 ਘੰਟਿਆਂ ਵਾਲੀਆਂ 3-4 ਵੀਡੀਓ ਜਿਹੜੀਆਂ ਵਾ ਨਾ ਹੈ ਸੀ। ਅਸਲ 'ਚ ਇਹੀ ਹੁੰਦਾ ਕਿ ਚੈਨਲ ਲਈ ਕਿ ਕੱਲੀ ਇੱਕ ਵੀਡੀਓ ਨਹੀਂ ਕਰਦੀ ਹੈ, ਜਦੋਂ ਤੱਕ ਤੁਸੀਂ ਐਵਰੇਜ 'ਚ ਜਿਹੜਾ ਵਾ ਨਾ ਵੀ ਤੁਹਾਡੀਆਂ ਹੋਰ ਵੀਡੀਓ ਵੀ ਜਿਹੜੀਆਂ ਵਾ ਨਾ ਇਹਦੇ 'ਚ ਹੁਣ ਅਗਰ ਅਸੀਂ ਐਨਾਲਿਸਿਸ ਕਰੀਏ ਨਾ ਕਿ ਵੀਡੀਓ ਦਾ, ਇਹਦੇ 'ਚ ਇੱਕ ਵੀਡੀਓ ਐਸੀ ਆ ਜਿਹਦੇ ਵਿਊਜ਼ ਹੈਗੇ ਆ 1 ਲੱਖ ਤੋਂ 2 ਲੱਖ ਦੇ ਦਰਮਿਆਨ 'ਚ। 2 ਵੀਡੀਓ ਐਸੀਆਂ ਜਿਨ੍ਹਾਂ ਦੇ 51,000 ਤੋਂ 1 ਲੱਖ ਦੇ ਦਰਮਿਆਨ 'ਚ ਆ। ਇੱਕ ਵੀਡੀਓ ਐਸੀ ਆ ਜਿਹੜੀ 41,000 ਤੋਂ 50,000 ਦੀ ਰੇਂਜ 'ਚ ਆ, ਤੇ 3 ਵੀਡੀਓ ਐਸੀਆਂ ਜਿਹੜੀਆਂ 31,000 ਤੋਂ 40,000 ਦੀ ਰੇਂਜ 'ਚ ਆ, ਤੇ 3 ਐਸੀਆਂ ਵਾ ਜਿਹੜੀਆਂ 21,000 ਤੋਂ 30,000, ਯਾਨੀ ਕਿ 10 ਵੀਡੀਓ ਐਸੀਆਂ ਵਾ ਜਿਹੜੀਆਂ ਕਿ 20,000 ਤੋਂ ਜ਼ਿਆਦਾ ਵਾ 210 ਵੀਡੀਓ 'ਚ ਹੈ। ਬਾਕੀ ਯਾਨੀ ਕਿ 200 ਵੀਡੀਓ ਜਿਹੜੀਆਂ ਵਾ ਨਾ ਉਹ ਹੈ। ਤੇ ਫਿਰ ਅੱਛਾ, ਨਵੇਂ ਯੂਟਿਊਬਰਾਂ ਲਈ ਮੈਂ ਨਾ ਖਾਸ ਤੌਰ ਤੇ ਮੈਂ ਕੁਝ ਅਦਾਦੋ ਸ਼ੁਮਾਰ ਇਕੱਠੇ ਕੀਤੇ ਕਿ ਸਾਡੇ ਨਾ ਬੰਦੇ ਬਹੁਤ ਘਬਰਾ ਜਾਂਦੇ ਆ ਜਲਦੀ। ਉਹ ਕਹਿੰਦੇ ਯਾਰ ਨਾ ਵੀਡੀਓ ਨਹੀਂ ਚੱਲ ਰਹੀ। ਹੁਣ ਪਹਿਲੀ ਵੀਡੀਓ 87 ਵਿਊਜ਼, ਦੂਸਰੀ ਦੇ 37, ਤੀਸਰੀ ਦੇ 83, ਚੌਥੀ ਦੇ 99, ਪੰਜਵੀਂ ਵੀਡੀਓ ਸੀ ਜਿਹਨੇ ਕਿ ਨਾ 100 ਦਾ ਪਹਾੜਾ ਪੜਿਆ ਤੇ 125 ਤੇ ਪਹੁੰਚੀ। ਫਿਰ 105 ਤੇ ਜਿਹੜੀ ਹੈ ਨਾ ਉਹ ਵੀ ਕੋਈ 10ਵੀਂ ਵੀਡੀਓ ਸੀ। 10ਵੀਂ ਵੀਡੀਓ ਜਿਹੜੀ ਹੈ ਨਾ ਉਹ ਗਈ 549 ਤੇ। ਉਸ ਤੋਂ ਬਾਅਦ 23ਵੀਂ ਵੀਡੀਓ ਐਸੀ ਸੀ ਜਿਹਨੇ ਕਿ 1000 ਕਰਾਸ ਕੀਤਾ। 23 ਵੀਡੀਓ ਉਹ 6000 ਵੀਡੀਓ ਸੀ ਸਾਡੀ ਜਿਹੜੀ ਹੈ। ਔਰ ਰਾਣਾ ਸਾਹਿਬ ਉਹ 23 ਵੀਡੀਓ ਤਕਰੀਬਨ ਮੇਰੀਆਂ 2 ਮਹੀਨੇ ਉਹ ਲਗਾਤਾਰ ਵੀਡੀਓ ਨਹੀਂ ਸੀਗੀਆਂ। ਹਾਂ, ਵਿੱਚ ਉਹਦੇ 'ਚ ਫਿਰ 11ਵੀਂ ਵੀਡੀਓ ਤੋਂ ਮੈਂ ਤਕਰੀਬਨ ਨਾ ਫਿਰ ਤੁਹਾਡੇ ਨਾਲ ਆ ਗਿਆ ਸੀ। ਹਾਂਜੀ, 11 ਵੀਡੀਓ ਤੋਂ ਬਾਅਦ ਜੀ ਰਾਣਾ ਸਾਹਿਬ 11ਵੀਂ ਵੀਡੀਓ 'ਚ 10 ਵੀਡੀਓ ਪਹਿਲੇ, ਹਾਂ ਮਹੀਨੇ ਡੇਢ ਤੋਂ ਬਾਅਦ। ਤੇ ਉਹਦੇ 'ਚ ਫਿਰ ਇਸ ਤਰ੍ਹਾਂ ਯਾਨੀ ਕਿ ਜਿਹੜਾ ਨਾ ਚੀਜ਼ਾਂ ਚੱਲਦੀਆਂ ਨਹੀਂ। ਅਗਰ ਫਿਰ ਸਾਲਾਂ ਦਾ ਦੇਖਿਆ ਜਾਏ ਨਾ ਤੇ 2024 ਜਿਹੜਾ ਵਾ ਨਾ ਉਹਦੇ 22 ਜੂਨ ਨੂੰ ਹੋਇਆ, ਯਾਨੀ ਕਿ 6 ਮਹੀਨੇ ਤੇ ਕੋਈ 8-10 ਦਿਨ ਬਣਦੇ ਆ। ਉਹਦੇ 'ਚ ਵਿਊਜ਼ ਹੈਗੇ ਆ 5,10,000 ਤੇ 3698 ਜਿਹੜੇ ਆ ਨਾ ਸਬਸਕ੍ਰਾਈਬਰ ਸੀ। ਤੇ ਜਿਹੜਾ 36,156 ਕੇ ਵਾਚ ਟਾਈਮ ਸੀ। ਤੇ 2025 ਚ ਹੁਣ ਅਗਰ ਦੇਖਿਆ ਜਾਏ ਤੇ ਇਹਦੇ ਚ ਹਲੇ 6 ਮਹੀਨਿਆਂ ਤੋਂ ਕੋਈ 10 ਦਿਨ ਘੱਟ ਹੀ ਆ। ਤੇ ਹੁਣ ਵਾਚ ਟਾਈਮ ਜਿਹੜਾ ਵਾ ਨਾ ਕੋਈ ਹੈ ਆ 76,828 ਦਾ 2025 ਦਾ ਹੈ। ਉੱਥੇ ਦੇਖੋ ਕਿ ਉੱਥੇ ਵਾਚ ਟਾਈਮ ਤੁਹਾਡਾ ਹੈ ਸੀ 36,000 ਦਾ, ਇੱਥੇ 76,000। ਵਿਊਜ਼ ਤੁਹਾਡੇ ਉੱਥੇ 5,10,000 ਸੀ, ਇੱਥੇ 7,68,000 ਦੇ ਨੇੜੇ ਹੋ ਗਈ। ਤੇ 87,000 ਬਲਕਿ 8,79,711 ਵਿਊਜ਼ ਜਿਹੜੇ ਆ ਨਾ ਇਹ ਹੈ। ਯਾਨੀ ਕਿ ਵਿਊਜ਼ ਵੀ ਇਹਦੇ ਚ, ਉਹਦੇ ਚ 5 ਲੱਖ ਸੀ, ਇਹਦੇ ਚ 8 ਲੱਖ ਹੋ ਗਏ 6 ਮਹੀਨਿਆਂ ਚ ਇਹ ਵਧਣੇ ਦਾ। ਫਿਰ ਸਬਸਕ੍ਰਾਈਬਰ ਤਕਰੀਬਨ ਹੁਣ 5,000 ਸਬਸਕ੍ਰਾਈਬਰ ਜਿਹੜੇ ਆ ਨਾ ਇਸ 2025 ਚ ਆਏ ਆ। ਤੇ ਇਹਦੇ ਤੋਂ ਯਾਨੀ ਕਿ ਨਜ਼ਰ ਆ ਰਿਹਾ, ਕਿਉਂਕਿ ਚੈਨਲ ਤੇ ਨਾ ਅੱਛਾ ਸਾਡੇ ਲੋਕੀ ਨਾ ਐਨਾਲਿਸਿਸ ਤੇ ਗੌਰ ਨਹੀਂ ਕਰਦੇ ਹੈ। ਉਹ ਥੋੜਾ ਜਿਹਾ ਘਟਦੇ, ਜਦੋਂ ਬਿਲਕੁਲ ਡੰਗਰ ਬਹਿ ਨਹੀਂ ਜਾਂਦਾ ਫਿਰ ਕਹਿੰਦੇ ਡੰਗਰ ਬਿਮਾਰ ਹੋ ਗਿਆ। ਹਾਲਾਂਕਿ ਜਦੋਂ ਥੋੜਾ ਜਿਹਾ ਸੁਸਤ ਹੁੰਦਾ ਨਾ ਉਦੋਂ ਨਜ਼ਰ ਰੱਖਣੀ ਚਾਹੀਦੀ ਵੀ ਇਹ ਸੁਸਤ ਕਿਉਂ ਹੋਇਆ। ਜਦੋਂ ਤੁਹਾਡਾ ਚੈਨਲ 25,000 ਤੋਂ 20,000 ਤੇ ਜਾਂਦਾ ਨਾ ਤੇ ਤੁਹਾਨੂੰ ਉਹ ਸੋਚਣਾ ਚਾਹੀਦਾ ਵਾ, ਉਹ ਐਨਾਲਿਸਿਸ ਕਰਨਾ ਚਾਹੀਦਾ ਵੀ ਇਹ ਕਿਹੜੇ ਫੈਕਟਰ ਆ ਹੈ ਜਿਹਦੇ ਤੋਂ ਤੁਹਾਡਾ ਇਹ ਚੈਨਲ। ਇਸ ਕਰਕੇ ਅਸੀਂ ਦੇਖਿਆ ਕਿ ਐਸੇ ਚੈਨਲ ਜਿਨ੍ਹਾਂ ਦੇ 3-3, 4-4 ਲੱਖ ਸਬਸਕ੍ਰਾਈਬਰ ਸੀ ਤੇ ਉਹਨਾਂ ਦੀ ਵੀਡੀਓ ਯਾਨੀ ਕਿ ਮਿਲੀਅਨ ਚ ਵੀ ਪਾਪੂਲਰ ਵੀਡੀਓ ਚਲੀਆਂ ਵਾ, ਉਹ ਚੈਨਲਾਂ 'ਚ ਹੁਣ ਹਜ਼ਾਰ ਨਹੀਂ ਯਾਨੀ ਕਿ ਜਿਹੜਾ, ਕਿਉਂਕਿ ਉਹਨਾਂ ਨੇ ਉਦੋਂ ਦੇਖੇ ਦਰਖਤ ਸੁੱਕਣਾ ਸ਼ੁਰੂ ਹੁੰਦਾ ਨਾ ਜਦੋਂ, ਉਹ 2-3 ਸਾਲ ਹੀ ਸੁੱਕਦਾ ਵਾ, ਇੱਕੋ ਦਿਨ 'ਚ ਨਹੀਂ ਸੁੱਕਦਾ। ਚੈਨਲ ਵੀ ਇਸ ਤਰ੍ਹਾਂ ਹੀ ਮਰਦੇ ਆ ਨਾ ਜਿਹੜੇ, ਇੱਕ ਦਿਨ 'ਚ ਨਹੀਂ ਕੋਈ ਵੀ ਚੈਨਲ ਮਰਦਾ ਨਾ, ਇੱਕੋ ਦਿਨ 'ਚ ਗਰੋ ਕਰਦਾ ਵਾ। ਇਹ ਆਹਿਸਤਾ ਗਰੋ ਕਰਦੇ ਆ, ਆਹਿਸਤਾ ਮਰਦੇ ਆ। ਲੇਕਿਨ ਜਦੋਂ ਇਹ ਮਰਨਾ ਸ਼ੁਰੂ ਹੋਣ ਨਾ ਉਦੋਂ ਨਜ਼ਰ ਰੱਖਣੀ ਚਾਹੀਦੀ ਆ ਵੀ ਕਿਹੜੀ ਚੀਜ਼ਾਂ ਹੈ ਆ ਜਿੱਥੋਂ ਕਿ ਸਾਨੂੰ ਇਹ ਕਰਨਾ ਚਾਹੀਦਾ ਵਾ ਕਿ ਆਡੀਅנס ਜਿਹੜੀ ਹੈ ਨਾ ਸਾਡੀ ਕੀ ਪਸੰਦ ਕਰਦੀ ਆ, ਵੀ ਉਹ ਬੋਰ ਤਾਂ ਨਹੀਂ ਹੋ ਰਹੇ ਹੈ ਇੱਕੋ ਜਿਹੇ ਕੰਟੈਂਟ ਤੋਂ ਕੋਈ। ਫਿਰ ਗਿਆ ਸਾਡੀ ਯਾਨੀ ਕਿ ਸਾਡਾ ਕੰਟੈਂਟ ਜਿਹੜਾ ਵਾ ਉਹ ਇੰਨਾ ਵਕਤ ਦੇ ਹਿਸਾਬ ਨਾਲ ਇੰਨਾ ਰੈਲੇਵੈਂਟ ਨਹੀਂ ਰਿਹਾ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵਾ, ਕੁਛ ਸ਼ੈਵਾਂ ਹੁੰਦੀਆਂ ਵਾ ਵਕਤ ਦੇ। ਹੁਣ ਫੁੱਟਬਾਲ ਦਾ ਵਰਲਡ ਕੱਪ ਚੱਲ ਰਿਹਾ ਵਾ, ਜਾਂ ਇਹਦਾ ਕ੍ਰਿਕਟ ਦਾ ਵਰਲਡ ਕੱਪ ਚੱਲ ਰਿਹਾ ਵਾ, ਜਾਂ ਓਲੰਪਿਕਸ ਚੱਲ ਰਿਹਾ, ਉਹਨਾਂ ਦਿਨਾਂ 'ਚ ਸਪੋਰਟਸ ਦੀ ਆਡੀਅנס ਬਹੁਤ ਜ਼ਿਆਦਾ ਹੁੰਦੀ ਆ। ਲੇਕਿਨ ਜਦੋਂ ਉਹ ਇਵੈਂਟ ਖਤਮ ਹੋ ਜਾਂਦੇ ਆ ਉਹਨਾਂ ਦੀ ਆਡੀਅנס ਜਿਹੜੀ ਹੈ ਨਾ ਘਟ ਜਾਂਦੀ ਆ। ਤੁਸੀਂ ਉਹਨਾਂ ਤੇ ਉਹਨਾਂ ਟਾਈਮ ਨਹੀਂ ਲਗਾ ਸਕਦੇ ਹੈ। ਇਸ ਤਰ੍ਹਾਂ ਹੀ ਕੋਈ ਜਿਹੜੇ ਕਰੰਟ ਅਫੇਅਰ ਤੇ ਕੰਮ ਕਰਨੇ ਵਾਲੇ ਆ ਉਹਨਾਂ ਦੀ ਕਾਮਯਾਬੀ ਇਹੀ ਹੁੰਦੀ ਹੈ ਕਿ ਜਦੋਂ ਇੱਕ ਇਸ਼ੂ ਨੀਚੇ ਪੈ ਰਿਹਾ ਦੂਸਰਾ ਇਸ਼ੂ ਉੱਠ ਰਿਹਾ ਨਾ ਉਹਨੂੰ ਉਹ ਟਾਈਮ ਸਿਰ ਫੜਦੇ ਆ। ਵਰਨਾ ਇਹੀ ਹੁੰਦਾ ਕਿ ਉਹ ਨਵੇਂ ਇਸ਼ੂ ਨੂੰ ਤੁਸੀਂ ਪਕੜਦੇ ਨਹੀਂ ਹੈ
ਤੇ ਉਹਦੇ 'ਚ ਦੇਖ ਲਓ ਜਿਹੜੇ ਵੀ ਬੰਦੇ 2-2 ਮਿਲੀਅਨ ਤੇ 3-3 ਮਿਲੀਅਨ ਤੇ ਹੈ ਆ ਨਿਊਜ਼ ਵਾਲੇ, ਉਹਨਾਂ ਨੇ ਇਹੀ ਆ ਕਿ ਉਹਨਾਂ ਨੇ ਹਮੇਸ਼ਾ ਜਿਹੜੇ ਨਾ ਕਰੰਟ ਇਸ਼ੂ ਜਿਹੜੇ ਆ ਨਾ ਇਹ ਟ੍ਰੈਂਡਿੰਗ ਨੂੰ ਹਾਂ ਟ੍ਰੈਂਡਿੰਗ ਨੂੰ ਨਾ ਪਕੜਿਆ ਵਾ। ਤੇ ਇਹਦੇ 'ਚ ਲਾਈਵ ਜਿਹੜਾ ਵਾ ਨਾ ਲਾਈਵ ਤੂੰ ਵੀ ਹੈ ਹਾਮੀ ਇਸ, ਮੈਂ ਵੀ ਇਸ ਚੀਜ਼ ਦਾ ਹਾਮੀ ਆ, ਲਾਈਵ ਜ਼ਰੂਰ ਬੈਠਣਾ ਚਾਹੀਦਾ ਵਾ। ਤੁਹਾਡਾ ਨਾ ਇੰਟਰੈਕਸ਼ਨ ਤੁਹਾਡੇ ਯਾਨੀ ਕਿ ਜਿਹੜੇ ਬੰਦੇ ਹੈ ਨਾ ਤੁਹਾਡੇ ਫੈਮਿਲੀ ਦੇ ਆਡੀਅੰਸ ਤੁਹਾਡੀ ਜਿਹੜੀ ਆ ਤੁਹਾਡੇ ਟੱਬਰ ਹੀ ਆ ਉਹਦੇ ਨਾਲ ਤੁਹਾਡਾ ਰਹਿੰਦਾ ਵਾ ਲਾਈਵ, ਯਾਨੀ ਕਿ ਜਿਹੜਾ ਵਾ ਨਾ ਉਹ ਮਸ਼ਵਰੇ ਜਿਹੜੇ ਦਿੰਦੇ ਆ ਤੁਹਾਨੂੰ ਪਹੁੰਚਦੇ, ਕਿਉਂਕਿ ਕਈ ਵਾਰੀ ਹੁੰਦਾ ਕਿ ਲੇਟ ਦੇਖੇ ਨਹੀਂ ਜਾਂਦੇ ਕਮੈਂਟ, ਉਦੋਂ ਤਕਰੀਬਨ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਨਜ਼ਰ ਤੋਂ ਫਿਰ ਨਾਲੇ ਉਹ ਡਿਸਕਸ਼ਨ ਲਾਈਵ ਚੱਲ ਰਹੀ ਹੁੰਦੀ ਹੈ, ਇੱਕ ਤੋਂ ਬਾਅਦ ਦੂਸਰੇ ਬੰਦੇ ਦੀ ਉਹਨੂੰ ਪਤਾ ਹੁੰਦਾ ਕਿ ਇਹ ਬੰਦੇ ਨੇ ਇਹ ਤਜਵੀਜ਼ ਦਿੱਤੀ ਆ, ਮੈਂ ਇਹਨੂੰ ਇਹ ਤਜਵੀਜ਼ ਦੇ ਦਿਆਂ ਜਾਂ ਇਹ ਚੀਜ਼ ਇਹਨੂੰ ਨਹੀਂ, ਉਹ ਤਾਂ ਮੁਹਿੰਦਰ ਹੀ ਹੁੰਦਾ ਜੀ, ਬਿਲਕੁਲ ਸੈਕੰਡ ਕਰ ਰਿਹਾ ਹੁੰਦਾ ਜਾਂ ਨੇਗੇਟ ਕਰ ਰਿਹਾ ਹੁੰਦਾ ਵਾ। ਵਰਨਾ ਉਹ ਕਮੈਂਟਸ ਜਿਹੜੇ ਦੂਸਰੇ ਹੁੰਦੇ, ਇੱਕ ਬੰਦੇ ਨੇ ਕਰ ਦਿੱਤਾ ਦੂਸਰੇ ਨੇ ਕੋਈ 5 ਘੰਟੇ ਬਾਅਦ ਕਮੈਂਟ ਕੀਤਾ, ਉਹ ਨਹੀਂ ਹੈ। ਤੇ ਉਹੀ ਤੇਰੇ ਵਾਲੀ ਗੱਲ ਕਿ YouTube ਦਾ ਨਾਲੇ YouTube ਜੀ ਤੁਹਾਨੂੰ ਜਦੋਂ ਸੋਚਦਾ ਨਾ ਵੀ ਇਹ ਬੰਦੇ ਰਿਪੋਰਟ ਤਾਂ ਨਹੀਂ ਹੈ, ਉਹ ਜਦੋਂ ਤੁਸੀਂ ਲਾਈਵ ਬੈਠੋਗੇ ਤੁਹਾਨੂੰ ਉਸ ਖਾਤੇ 'ਚ ਪੜਦਾ, ਤੇ ਉਹਦੇ 'ਚ ਉਹੀ ਤੇਰੇ ਵਾਲੀ ਗੱਲ ਕਿ ਲੱਗੇ ਰਹੋ। ਅੱਛਾ, ਪਰ ਇੱਕ ਹੋਰ ਵੀ ਚੀਜ਼ ਆ, ਲੱਗੇ ਰਹੋ ਦੇ ਨਾਲ ਨਾਲ ਥੋੜੀ ਜੀ ਇੱਕ ਡਾਇਰੈਕਸ਼ਨ ਦਾ ਵੀ ਹੁੰਦਾ ਵਾ। ਅਗਰ ਜੇ ਤੁਸੀਂ ਇੱਕੋ ਸਰਕਲ 'ਚ ਘੁੰਮਦੇ ਰਹੋ ਨਾ, ਤੁਸੀਂ ਸਵੇਰ ਤੋਂ ਸ਼ਾਮ ਤੱਕ ਲੱਗੇ ਤਾਂ ਰਹੋਗੇ, ਲੇਕਿਨ ਤੁਹਾਡਾ ਪੈਂਡਾ ਕੋਈ ਨਹੀਂ ਵੱਧਦਾ ਹੈ। ਜਾਂ ਤਾਂ ਇਹ ਹੈ ਕਿ ਤੁਸੀਂ ਕੰਮ ਕੋਈ ਕੋਲੂ ਵਾਲਾ ਕਰ ਰਿਹਾ ਹੋਵੇ ਤਾਂ ਕੋਈ ਤੇਲ ਕੱਢ ਲੋਗੇ, ਵਰਨਾ ਤਾਂ ਅਗਰ ਜੇ ਵੈਸੇ ਹੀ ਖਾਲੀ ਚੱਕਰ ਕੱਢਦੇ ਰਹੋ ਤਾਂ ਸਵੇਰ ਤੋਂ ਸ਼ਾਮ ਤੱਕ ਨਾ ਲੱਗੇ ਰਹੋ ਜੀ, ਖਾਲੀ ਚੱਕਰਾਂ ਦਾ ਨਹੀਂ ਰੌਲਾ ਹੈਗਾ। ਲੇਕਿਨ ਤੁਹਾਡਾ ਯਾਨੀ ਕਿ ਕੋਈ ਟਾਰਗੇਟ ਜਿਹੜਾ ਵਾ ਨਾ ਹੋਣਾ ਚਾਹੀਦਾ ਵਾ, ਉਹਨੂੰ ਤੁਸੀਂ ਅਚੀਵ ਕਰਨ ਵਾਲੇ ਤੁਸੀਂ ਨਾ ਜੀ ਕਿਸੇ ਵੀ ਹਿਸਾਬ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਵੀ ਮੈਂ ਫਲਾਣੇ ਬੰਦੇ ਨੂੰ ਦੇਖ ਕੇ, ਤੁਸੀਂ ਜੋ ਹੈ ਨਾ ਤੁਸੀਂ ਦੁਨੀਆ ਸਾਹਮਣੇ ਉਹ ਆ ਜਾਓ, ਤੁਹਾਨੂੰ ਲੋਕ ਜ਼ਰੂਰ ਉਹ ਕਰਨਗੇ, ਰੱਬ ਵੀ ਤੁਹਾਡਾ ਸਾਥ ਹੋਊਗਾ। ਤੇ ਰਾਣਾ ਸਾਹਿਬ ਨੇ ਕਮੈਂਟਾਂ ਦੀ ਗੱਲ ਕੀਤੀ ਨਾ, ਮੈਨੂੰ ਰੱਬੂ ਚੇਤਾ ਆ ਗਿਆ ਵੀ ਮੈਂ ਨਾ ਕੋਸ਼ਿਸ਼ ਕੀਤੀ ਆ ਵੀ ਤੁਸੀਂ ਜਿੰਨੇ ਵੀਰ ਭਰਾ ਕਮੈਂਟ ਕਰੋ ਨਾ, ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹਦਾ। WhatsApp ਤੇ ਜਿੰਨੇ ਵੀਰ ਮੈਨੂੰ ਮੈਸੇਜ ਕਰਦੇ ਆ, ਮੈਂ ਉਹਨਾਂ ਨੂੰ ਮੈਸੇਜ ਦਾ ਰਿਪਲਾਈ ਜ਼ਰੂਰ ਕਰਦਾ। ਕਿਸੇ ਵੇਲੇ ਕੋਈ ਲੇਟ ਸਵੇਟ ਹੋ ਜਾਵੇ ਤਾਂ ਨਹੀਂ ਤਾਂ ਤੁਰਤ ਰਿਪਲਾਈ ਕਰਦਾ, ਤੇ ਮੈਂ ਕਮੈਂਟਾਂ ਦਾ ਵੀ ਤੁਰਤ ਹੀ ਜਵਾਬ ਦਿੰਦਾ। ਕੋਸ਼ਿਸ਼ ਮੈਂ ਕਰਦਾ ਵੀ ਮੈਂ ਤੁਹਾਡੇ ਨਾਲ ਜੁੜਿਆ ਰਵਾਂ, ਤੇ ਇਹ ਵੀ ਬਹੁਤ ਜ਼ਰੂਰੀ ਗੱਲ ਹੈ। ਦੇਖੋ ਜੀ, ਉਹ ਜਦੋਂ ਸਾਡੀ ਵੀਡੀਓ ਦੇਖਦੇ ਆ ਨਾ ਲੋਕ, ਸਾਨੂੰ ਰਿਸਪੌਂਡ ਕਰਦੇ ਆ, ਜਦੋਂ ਉਹ ਆਪਣਾ ਰਾਏ ਆਪਣੀ ਅੱਛੀ ਬੁਰੀ ਜੋ ਵੀ ਰਾਏ ਦਿੰਦੇ ਆ, ਸਾਨੂੰ ਵੀ ਰਿਸਪੌਂਡ ਕੁਇਕ ਕਰਨਾ ਚਾਹੀਦਾ। ਅਸੀਂ ਵੀਡੀਓ ਪਾਉਂਦੇ ਆ, ਫਟਾਫਟ ਵੀਡੀਓ ਦੇਖਦੇ ਆ, ਜਦੋਂ ਕਮੈਂਟ ਕਰਦੇ ਆ ਤੇ ਸਾਨੂੰ ਵੀ ਫੌਰੀ ਤੌਰ ਤੇ ਉਹਨਾਂ ਦੇ ਕਮੈਂਟਸ ਦਾ ਜਵਾਬ ਦੇਣਾ ਚਾਹੀਦਾ ਵਾ। ਅਗਰ ਸਾਡੀ ਗਲਤੀ ਆ ਉਹਨੂੰ ਦੱਸਣਾ, ਸਾਨੂੰ ਮੰਨਣਾ ਚਾਹੀਦਾ ਵਾ, ਸਾਨੂੰ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਰੈਕਟੀਫਾਈ ਦੀ। ਅਗਰ ਹੌਸਲਾ ਅਫਜ਼ਾਈ ਆ ਤੇ ਸਾਨੂੰ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਵਾ ਕਿ ਇਹ ਭਾਈ ਸਾਡੇ ਜਿਹੜੇ ਆ ਨਾ, ਇਹਨਾਂ ਨੇ ਸ਼ੁਕਰੀਆ। ਤੇ ਬਾਕੀ ਜੀ ਆ ਹੁਣ ਜਿਹੜੇ 6 ਮਹੀਨੇ ਆ, ਇਹ ਅੱਲਾਹ ਤਾਲਾ ਦੀ ਜ਼ਾਤ, ਅਸਲ ਫੈਸਲੇ ਤਾਂ ਉੱਥੇ ਹੀ ਹੁੰਦੇ ਆ। ਬਾਕੀ ਇਹ ਆ ਕਿ ਹੁਣ ਭਾਈਆਂ ਦਾ ਦਾਵਾ ਨਾ ਕਿ ਇਹ ਡਿਸਾਈਡ ਕਰੇਗਾ ਕਿ ਅਗਲੇ 6 ਮਹੀਨਿਆਂ 'ਚ ਅਸੀਂ ਕੀ ਕਰਦੇ, ਕਿਸ ਪਾਸੇ ਜਾਂਦੇ ਆ। ਬਾਕੀ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਮੈਕਸਿਮਮ ਜਿਹੜਾ ਵਾ ਨਾ ਕੰਮ ਕਰੀਏ ਵੀ ਹੁਣ ਅਗਰ 180 ਦਿਨ ਨਾ ਵੀ ਅਸੀਂ ਕੋਈ 150 ਵੀਡੀਓ ਜ਼ਰੂਰ ਜਿਹੜਾ ਵਾ ਨਾ ਕਰੀਏ। ਬਿਲਕੁਲ ਇਦਾਂ ਹੀ ਗੱਲ ਆ, ਅਸੀਂ ਆਪਣੀ ਕੋਸ਼ਿਸ਼ ਕਰਨੀ ਆ। ਜਿੱਦਾਂ ਕਿ ਰਾਣਾ ਸਾਹਿਬ ਨੇ ਕਿਹਾ ਹੈਗਾ ਕਿ ਰੱਬ ਦੀ ਮਿਹਰ, ਉਸ ਤੋਂ ਬਾਅਦ ਭਰਾਵਾਂ ਦੀ ਮੁਹੱਬਤ ਆ ਕਿ ਸਾਡੇ ਨਾਲ ਕਿੰਨੀ ਵੰਡੋਗੇ। ਮੈਂ ਕਹਿੰਦਾ ਕਿ ਅਸੀਂ ਸਾਡੇ ਚੈਨਲ ਨੂੰ ਅਗਰ ਕੋਈ ਨਵਾਂ ਯੂਟਿਊਬਰ ਪੂਰੇ ਨੂੰ ਵਿਜ਼ਿਟ ਕਰਦਾ ਨਾ, ਉਹ ਜਾ ਕੇ ਦੇਖ ਲਓ ਵੀ ਸਾਡੇ ਜ਼ਿਆਦਾਤਰ ਮੰਜਾ ਵਲਾਗ ਹੈ। ਅਸੀਂ ਜ਼ਿਆਦਾ ਕੰਮ ਮੰਜੇ ਤੇ ਬਹਿ ਕੇ ਕੀਤਾ ਇਦਾਂ ਹੀ। ਤੇ ਕੋਸ਼ਿਸ਼ ਸਿਰਫ ਰਾਣਾ ਸਾਹਿਬ ਦੀ ਤੇ ਮੇਰੀ ਇੱਕੋ ਹੀ ਗੱਲ ਹੁੰਦੀ ਆ, ਮੈਂ ਐਡਾ ਕੋਈ ਪੜ੍ਹਿਆ ਲਿਖਿਆ ਬੰਦਾ ਨਹੀਂ ਹੈਗਾ। ਇੱਕੋ ਹੀ ਗੱਲ ਹੁੰਦੀ ਕਿ ਸਾਡੀ ਵੀਡੀਓ ਦੇ ਵਿੱਚੋਂ ਕੋਈ ਨਾ ਕੋਈ ਸਿੱਖਿਆ ਕਿਸੇ ਬੰਦੇ ਨੂੰ ਲੱਭ ਜਵੇ, ਔਰ ਉਹੀ ਅਸੀਂ ਦੱਸਦੇ ਆ। ਮੈਂ ਤਾਂ ਉਹੀ ਗੱਲ ਕਰਦਾ ਜਿਹੜੀ ਮੈਂ ਕਿਧਰੋਂ ਕੋਈ ਮਾੜੀ ਮੋਟੀ ਸਿੱਖੀ ਆ। ਰਾਣਾ ਸਾਹਿਬ ਤਾਂ ਪੜ੍ਹੇ ਲਿਖੇ ਬੰਦੇ ਹੈਗੇ। ਫਿਰ ਸਾਡੇ ਬਹੁਤ ਸਾਰੇ ਭਾਈ ਇਹ ਕਰਦੇ ਆ ਕਿ ਫਲਾਂ ਸ਼ੈ ਨਹੀਂ ਹੈ, ਫਲਾਂ ਸ਼ੈ ਨਹੀਂ ਹੈ। ਹੁਣ ਮੋਬਾਈਲ ਜਿਹੜਾ ਨਾ, ਪਹਿਲਾ ਮੋਬਾਈਲ ਜਿਹੜਾ ਵਾ, ਇਹ ਦੇਖੋ ਇਹ ਮੋਬਾਈਲ ਸੀ ਕੋਈ 6 ਮਹੀਨੇ ਇਹ ਮੋਬਾਈਲ ਇਸਤੇਮਾਲ ਹੋਇਆ। ਉਸ ਤੋਂ 6 ਮਹੀਨੇ ਤੋਂ ਬਾਅਦ ਨਾ ਅਸੀਂ ਆਈਫੋਨ ਲਿਆ, ਲੇਕਿਨ ਉਹਦਾ ਵੀ 2 ਮਹੀਨੇ ਪਹਿਲੇ ਤੱਕ ਨਾ ਸਾਡੇ ਕੋਲ ਉਹਦੇ ਮਾਈਕ ਹੀ ਨਹੀਂ ਐਡਜਸਟ ਹੋ ਰਹੇ ਸੀ। ਅਸੈਸਰੀ ਸਾਡੇ ਕੋਲ ਹਾਲੇ ਤੱਕ ਵੀ ਐਡੀ ਵਧੀਆ ਕੋਈ ਨਹੀਂ ਹੈਗੀ। ਆ ਸਾਡਾ ਸਟੈਂਡ ਵੀ ਐਡਾ ਵਧੀਆ ਕੋਈ ਨਹੀਂ ਹੈਗਾ, ਸਾਡੇ ਮੈਕ ਵੀ ਹਲੇ ਐਡੇ ਵਧੀਆ ਕੋਈ ਨਹੀਂ ਹੈਗੇ। ਮੋਬਾਈਲ ਮੈਂ ਤੁਹਾਨੂੰ ਆਹ ਦਿਖਾ ਰਿਹਾ ਹੈਗਾ ਵੀ ਆਹ ਐਂਡਰਾਇਡ ਦਾ ਇੱਕ ਮੋਬਾਈਲ ਸੀਗਾ ਜਿਹਦਾ ਕੈਮਰਾ ਐਡਾ ਚੰਗਾ ਕੋਈ ਨਹੀਂ ਸੀਗਾ। ਇਹਦੇ ਵਿੱਚ ਹੀ ਉਹ ਵੀਡੀਓ ਬਣਾਈਆਂ ਗਈਆਂ। ਰਾਣਾ ਸਾਹਿਬ ਨੇ ਸਿਰਫ ਇੰਨੀ ਕੁ ਕੀਤੀ ਆ ਕੈਮਰੇ ਦੇ ਵਿੱਚ, ਇੰਨਾ ਕੁ ਕੰਮ ਜ਼ਰੂਰ ਮੈਂ ਕੀਤਾ ਹੈਗਾ ਵੀ ਮੈਂ ਐਂਗਲ ਜ਼ਰੂਰ ਚੈੱਕ ਕੀਤਾ ਵੀ ਜਿੱਥੇ ਕੋਈ ਪਿੱਛੋਂ ਕੋਈ ਰੋਸ਼ਨੀ ਨਹੀਂ ਪੈ ਰਹੀ, ਕਿਸੇ ਜਗ੍ਹਾ ਦੇ ਉੱਤੇ ਕੋਈ ਡਲ ਨਹੀਂ ਹੋ ਰਹੇ ਹੈਗੇ, ਚਿਹਰਾ ਸਾਫ਼ ਆ ਰਿਹਾ, ਆਵਾਜ਼ ਇਹਦੀ ਨੇੜੇ ਰੱਖਣ ਦੀ ਕੋਸ਼ਿਸ਼ ਨਹੀਂ ਹੈ ਜਿਹੜਾ ਵਾ ਨਾ ਵੀ ਕੈਮਰੇ ਦੇ ਉੱਤੇ ਥੋੜੀ ਜਿਹੀ ਤਵੱਜਾ ਆਪਣੀ ਅਕਲ ਦੇ ਨਾਲ ਦਿੱਤੀ ਹੈ। ਤੇ ਦੂਜੀ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਕਰ ਲਵਾਂ। ਕੁਝ ਲੋਕ ਕਹਿੰਦੇ ਹੈਗੇ ਆ ਕਿ ਮੈਂ ਅਕਸਰ ਕਹਿਣਾ ਹੈਗਾ ਕਿ ਬੰਦੇ ਕਹਿੰਦੇ ਵੀ ਅਸੀਂ ਵੀਡੀਓ, ਮੈਂ ਦੇਖਦਾ ਵੀ ਯਾਰ ਤੂੰ ਵੀਡੀਓ ਕਿਉਂ ਨਹੀਂ ਪਾਈਆਂ ਹੈਗੀਆਂ, ਕਹਿੰਦੇ ਜੀ ਉਹ ਵੇਲਾ ਨਹੀਂ ਲੱਭਦਾ ਹੈਗਾ।
ਵੇਲੇ ਦੀ ਗੱਲ ਤੁਸੀਂ ਸੁਣ ਲਓ, ਤੁਹਾਨੂੰ ਵੇਲਾ ਕੱਢਣਾ ਪੈਣਾ। ਹਾਂ ਜਦੋਂ ਤੁਸੀਂ ਕੋਈ ਵੀ ਚੀਜ਼ ਹੈਗੀ ਆ, ਤੁਸੀਂ ਉਹਦੇ ਮਗਰ ਲੱਗੋਗੇ। ਜਦੋਂ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਆ ਨਾ, ਤੇ ਵੇਲੇ ਦੀ ਤੁਸੀਂ ਪੈਸੇ ਲੈਣੇ ਆ। ਹਾਂ ਕਿਹੜੀ ਸ਼ਾਇਦ ਦੇ ਪੈਸੇ ਲੈਣੇ? ਹੁਣ ਦੇਖੋ ਨਾ, ਸਾਡੀ ਆਪਣੇ ਹੁਣ ਬਹੁਤ ਸਾਰੇ ਬੰਦੇ ਤੇ ਇਹੀ ਸਮਝਦੇ ਕਿ ਨਾ ਵੀ ਉਹ, ਬਲਕਿ ਅੰਜਮ ਵਾਲੇ ਚੈਨਲ ਤੇ ਵੀ ਇਹੀ ਕਮੈਂਟਸ ਕਰਦੇ ਵੀ ਰਾਣਾ ਸਾਹਿਬ ਵਿਹਲੇ ਆ ਤੇ ਰਾਣਾ ਸਾਹਿਬ ਅੰਜਮ ਦੇ। ਕਿਉਂਕਿ ਉਦੋਂ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਇਸ ਚੈਨਲ ਨੂੰ ਨਾ ਮੇਰੀ ਕਾਫੀ ਜ਼ਿਆਦਾ ਜ਼ਰੂਰਤ ਆ। ਕੁਝ ਉੱਥੇ ਯਾਨੀ ਕਿ ਜਿਹੜਾ ਬੈਕ ਐਂਡ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਨਾ ਹੋਣੇ ਵਾਲੀਆਂ ਹੈ ਸੀ। ਹੁਣ ਦੇਖੋ ਕਿ ਖਾਲਦ ਜਿਹੜਾ ਵਾ ਨਾ, ਇੱਕ ਪੂਰਾ ਚੈਨਲ ਅੰਜਮ ਵਾਲਾ ਚੈਨਲ ਆ ਨਾ, ਇਹ ਕੈਮਰੇ ਦੇ ਪਿਛਲੇ ਪਾਸੇ ਆਉਂਦਾ, ਯਾਨੀ ਕਿ ਜੋ ਕੁਝ ਦਿਖਾਣਾ ਵਾ ਇਸਨੇ ਇਹ ਦਿਖਾਣਾ ਵਾ। ਆ ਦੂਸਰਾ ਚੈਨਲ ਆ ਜਿਹੜਾ, ਇਹਨੇ ਸਾਹਮਣੇ ਵੀ ਬਹਿਣਾ ਵਾ, ਔਰ ਇਸਨੇ ਬੈਕ ਐਂਡ ਦਾ ਵੀ ਯਾਨੀ ਕਿ ਐਡੀਟਿੰਗ ਤੋਂ ਇਲਾਵਾ ਅਪਲੋਡਿੰਗ ਸਾਰਾ ਕੁਝ ਇਸਨੇ ਯਾਨੀ ਕਿ ਜਿਹੜਾ ਕਰਨਾ ਵਾ। ਫਿਰ 8 ਕਿੱਲਿਆਂ ਦਾ ਜ਼ਿਮੀਂਦਾਰਾ ਵੀ ਆ, 3-4 ਡੰਗਰ ਵੀ ਆ, 3 20 ਬੱਚੇ ਵੀ ਆ, ਸੋਸ਼ਲ ਆਪਣੀ ਫਿਰ ਜਿਹੜੀ ਸਮਾਜੀ ਜ਼ਿੰਮੇਵਾਰੀਆਂ, ਭੈਣ ਭਾਈਆਂ ਦੀ ਸ਼ਾਦੀਆਂ, ਸਾਰੀ ਰਿਸ਼ਤੇਦਾਰੀਆਂ, ਉਹ ਵੀ ਆਣਾ ਜਾਣਾ। ਯਾਨੀ ਕਿ ਇਹ ਕੋਈ ਇਹ ਨਹੀਂ ਹੈ ਕਿ ਟੋਟਲੀ ਤੌਰ ਤੇ ਨਹੀਂ ਜੀ, ਉਹ ਤਾਂ ਗੱਡੇ ਨਾਲ ਕੱਟਾ ਬੰਨਣ ਵਾਲੀ ਗੱਲ ਆ ਨਾ ਜੀ ਰਾਣਾ ਸਾਹਿਬ। ਤੁਸੀਂ ਅਗਰ ਕਿਸੇ ਨੂੰ ਐਵੇਂ ਮਾੜੀ ਜੀ ਗੱਲ ਪਿੱਛੇ ਕਹੋ ਮੇਰੇ ਕੋਲ ਵੇਲਾ ਨਹੀਂ ਹੈ, ਜੇ ਤੁਸੀਂ 20 ਮਿੰਟ ਜਾਂ 25 ਮਿੰਟ ਜਾਂ ਘੰਟਾ ਵੀ ਨਹੀਂ ਕੱਢ ਸਕਦੇ, ਫਿਰ ਤੁਸੀਂ ਇਹਨੂੰ ਕਰਨਾ ਜ਼ਰੂਰ। ਹਾਂ ਫਿਰ ਕਈ ਬੰਦੇ, ਜਿਸ ਤਰ੍ਹਾਂ ਪਿਛਲੇ ਦਿਨ ਇੱਕ ਬੰਦਾ ਆਇਆ ਸੀ, ਉਹਨੂੰ ਕਿਤੇ ਕਿਹਾ ਵੀ ਦੇਖੋ ਯਾਰ ਤੂੰ ਸਾਲ ਬਾਅਦ ਆਇਆ, ਦੇਖੋ ਤੇ ਹੁਣ ਫਰਕ ਇਹ ਆ ਵੀ ਅਸੀਂ ਸਾਲ ਬਾਅਦ ਇੱਕ ਐਸੇ ਚੈਨਲ ਤੇ ਖੜੇ ਆ ਜਿੱਥੇ ਕਿ ਸਾਡੀ ਹੁਣ ਵੀਡੀਓ 6-7 ਹਜ਼ਾਰ ਐਵਰੇਜ ਚੱਲਦੀ ਆ। ਉਹ ਬੰਦਾ ਆਇਆ, ਉਹ ਸਾਲ ਬਾਅਦ ਵੀ ਉੱਥੇ ਹੀ ਉਹ 100-125 ਉੱਤੇ। ਹਾਂਜੀ, ਮੈਂ ਉਹ ਜ਼ਿਕਰ ਕਰੂੰਗਾ ਰਾਣਾ ਸਾਹਿਬ, ਜਿਹੜੇ ਮੁੰਡੇ ਦੀ ਗੱਲ ਕਰਦੇ ਆ ਨਾ, ਉਹ ਮੁੰਡਾ ਸੀ ਚਿਸ਼ਤੀਆਂ ਵਾਲੀ ਸਾਈਡ ਦਾ। ਅੰਜਮ ਕੋਲ ਆਇਆ ਸੀ ਪਿਛਲੇ ਸਾਲ, ਆਇਆ ਨਾ, ਜਦੋਂ ਉਹਨੇ ਗੱਲ ਕੀਤੀ ਨਾ, ਉਸ ਟਾਈਮ ਉਹ ਨਵਾਂ ਸੀ। ਉਹਨੇ ਗੱਲ ਕੀਤੀ, ਮੈਂ ਉਹਨੂੰ ਕਿਹਾ ਯਾਰ ਵੀਡੀਓ ਦੁਬਾਰਾ ਬਣਾ। ਸਾਡਾ ਵੀਰ ਆਹੋ ਛੋਟਾ ਹਮਜ਼ਾ ਹੈਗਾ, ਉਹ ਨਸੀਹਤ ਵਾਸਤੇ ਉਹਦੀ ਮੈਂ ਗੱਲ ਕਰਦਾ ਪਿਆ। ਉਹਨੇ ਜਦੋਂ ਵੀਡੀਓ ਬਣਾਈ ਨਾ, ਥੋੜਾ ਜਿਹਾ ਝਿਜਕਿਆ। ਫਿਰ ਅੰਜਮ ਸੀ ਅੱਗੇ, ਜ਼ਾਰੀ ਗੱਲ ਆ, ਪਹਿਲੀ ਵਾਰੀ ਬੰਦੇ ਨੂੰ ਉਹ ਹੁੰਦਾ ਜ਼ਰੂਰ। ਮੈਂ ਉਹਨੂੰ ਕਿਹਾ ਯਾਰ ਵੀਡੀਓ ਦੁਬਾਰਾ ਬਣਾ, ਵੀਡੀਓ ਚੰਗੀ ਨਹੀਂ ਬਣੀ, ਥੋੜਾ ਜਿਹਾ ਇੰਜ ਕਰਕੇ ਬੋਲ। ਉਹਦਾ ਹੌਸਲਾ ਵਧਿਆ, ਉਹਨੇ ਵੀਡੀਓ ਬਣਾਈ। ਉਹ ਮੁੰਡਾ ਦੁਬਾਰਾ 1 ਸਾਲ ਬਾਅਦ ਆਇਆ। 1 ਸਾਲ ਬਾਅਦ ਵੀ ਉਹ ਉਵੇਂ ਸੀ, ਬਲਕਿ ਉਹਦੇ ਨਾਲੋਂ 1 ਕਦਮ ਪਿੱਛੇ ਸੀ, ਜਿਹੜਾ ਕਿ ਪਿਛਲੇ ਸਾਲ ਸੀ। ਫਿਰ ਮੈਨੂੰ ਤਕਲੀਫ ਹੋਈ। ਮੈਂ ਉਹਨੂੰ ਕਿਹਾ ਵੀ ਯਾਰ ਹਮਜ਼ਾ, ਗੱਲ ਇਹ ਹੈਗੀ ਆ ਵੀ ਫਿਰ ਤੂੰ 1 ਸਾਲ ਚ ਕੀ ਕੀਤਾ? ਵੀ ਜੇ ਤੂੰ 1 ਸਾਲ ਚ ਅੱਗਾ ਜਾਣ ਦੀ ਬਜਾਏ ਪਿੱਛੇ ਆ, ਠੀਕ ਆ। ਮੈਂ ਉਹਨੂੰ ਕਿਹਾ ਵੀ ਮੈਂ ਤੈਨੂੰ ਮਾਜ਼ਰਤ ਕਰਕੇ ਗੱਲ ਕਰਦਾ ਹੈਗਾ, ਵੀ ਮੈਂ ਤੈਨੂੰ ਨਸੀਹਤ ਤੌਰ ਤੇ ਛੋਟੇ ਭਰਾ ਹੋਣ ਦੇ ਨਾਤੇ ਇਹ ਗੱਲ ਕਰਦਾ ਹੈਗਾ ਵੀ ਜਦੋਂ ਦਿਲ ਦੁਖਦਾ, ਜਦੋਂ ਕੋਈ ਬੰਦਾ ਮਿਹਨਤ ਦੇ ਉੱਤੇ ਲੱਗਦਾ ਵੀ ਹੈ, ਤੇ ਫਿਰ ਉਹ ਪਿਛਾ ਨੂੰ ਜਾਵੇ, ਕਿਉਂ ਜਾਵੇ? ਤਾਂ ਵਿਊ ਦੀ ਨਹੀਂ ਗੱਲ ਹੈਗੀ, ਵਿਊ ਥੋੜੇ ਆਣ ਬਹੁਤੇ ਆਣ, ਘਟਣ ਵਧਣ, ਲੇਕਿਨ ਤੁਹਾਡੀ ਪਰਫਾਰਮੈਂਸ ਦੇ ਵਿੱਚ ਤਾਂ ਕੋਈ ਨਾ ਕੋਈ ਵਾਧਾ ਹੋਣਾ ਚਾਹੀਦਾ ਨਾ ਜੀ, ਕਿਉਂ ਜਾਣਾ ਸਾਹਿਬ? ਅੱਛਾ, ਇੱਕ ਹੋਰ ਚੀਜ਼ ਦਾ ਮੈਂ ਨਾ ਬੜਾ ਮੈਂਸ਼ਨ ਕਰਾਂਗਾ ਕਿ ਕਮੈਂਟਸ ਨੂੰ ਨਾ ਤਵੱਜੋ ਦੇਣੀ ਚਾਹੀਦੀ ਆ, ਲੇਕਿਨ ਇਹ ਵੀ ਜ਼ਿਹਨ 'ਚ ਰੱਖਣਾ ਚਾਹੀਦਾ ਕਿ 5-7% ਐਸੇ ਕਮੈਂਟਸ ਹੁੰਦੇ ਆ ਕਿ ਜਿਨ੍ਹਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ, ਉਹਨਾਂ ਤੇ ਤਵੱਜੋ ਨਹੀਂ ਦੇਣੀ ਚਾਹੀਦੀ। ਹੁਣ ਪਿਛਲੇ ਸਾਲ ਨਾ ਜਦੋਂ ਅੰਜਮ ਵਾਲੇ ਚੈਨਲ ਤੇ ਜ਼ਿਆਦਾ ਵਕਤ ਦੇ ਰਹੇ ਸੀ ਨਾ, ਬਹੁਤ ਸਾਰੇ ਕੁਝ ਬੰਦੇ ਸੀ, ਉਹ ਕਮੈਂਟਸ ਇਸ ਤਰ੍ਹਾਂ ਕਰਦੇ ਸੀ ਵੀ ਰਾਣਾ ਸਾਹਿਬ ਪਤਾ ਨਹੀਂ ਵਿਹਲੇ ਆ ਸਵੇਰ ਤੋਂ ਸ਼ਾਮ ਤੱਕ, ਇਹਨਾਂ ਦਾ ਘਰ ਵੀ ਹੈ ਆ ਕੋਈ ਵੀ ਇੱਥੇ ਉਹੀ ਲੋਕ ਆ ਰਾਣਾ ਸਾਹਿਬ ਨੂੰ। ਹੁਣ ਉਹ ਹੀ ਕਹਿੰਦੇ ਵੀ ਨਾਰਾਜ਼ਗੀ ਹੋ ਗਈ। ਯਾਰ ਮੇਰਾ ਛੋਟਾ ਭਾਈ ਆ, ਬਲਕਿ ਅੰਜਮ ਨਾਲ ਮੇਰੇ ਜਿਹੜਾ ਲਿੰਕ ਨਹੀਂ, ਮੇਰੇ ਅੰਜਮ ਦੇ ਵਾਲਾ ਸਾਹਿਬ ਨਾਲ ਲਿੰਕ ਆ, ਮੇਰੇ ਅੰਜਮ ਦੇ ਬੜੇ ਭਾਈ ਜਿਹੜੇ ਆ ਉਹਨਾਂ ਨਾਲ ਲਿੰਕ ਆ। ਅੰਜਮ ਤਾਂ ਇੱਕ ਕੜੀ ਆ ਨਾ ਬਾਅਦ ਵਾਲੇ ਸਿਲਸਿਲੇ ਦੀ, ਸਾਡੇ ਆਪਣੇ ਖਾਨਦਾਨੀ ਮਰਾਸਮ ਆ, ਬੜੇ ਅਰਸੇ ਤੋਂ ਉਸ ਤਰ੍ਹਾਂ ਦੇ ਹੀ ਹੈ ਆ। ਤੇ ਉਹਦੇ ਚ ਸਿਰਫ ਉਹ ਹੁੰਦਾ ਕਿ ਬੰਦਾ ਇੱਕ ਵਕਤ ਮਹਿਸੂਸ ਕਰ ਰਿਹਾ ਹੁੰਦਾ ਕਿ ਇੱਥੇ ਜ਼ਿਆਦਾ ਜ਼ਰੂਰਤ ਆ। ਹੁਣ ਮੇਰਾ ਇਹ ਆ ਕਿ ਮੈਂ ਹੁਣ ਬਹੁਤ ਜ਼ਿਆਦਾ ਚੀਜ਼ਾਂ ਦੇ ਨਹੀਂ, ਮੇਰੇ ਕੋਲ ਕੁਝ ਬੰਦੇ ਨਾ ਬੇਸਿਕ ਪ੍ਰੋਗਰਾਮਿੰਗ ਪੜ੍ਹਨ ਆਉਂਦੇ ਆ। ਉਹ ਫਿਰ ਕਈ ਦਿਨਾਂ 'ਚ ਜੇ ਕੋਈ ਸਟੂਡੈਂਟ ਹੋਵੇ ਤੇ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ 1-2 ਘੰਟੇ ਜਿਹੜਾ ਵਾ ਨਾ, ਉਹ ਭਾਵੇਂ ਪਾਇਥਨ ਪੜ੍ਹਨੇ ਵਾਲਾ ਹੋਵੇ, ਸੀ ਪੜ੍ਹਨੇ ਵਾਲਾ ਹੋਵੇ, ਜਾਂ ਕਿ HTML CSS ਵਗੈਰਾ ਜਿਹੜਾ ਵਾ ਨਾ ਉਹ ਪੜ੍ਹਨੇ ਵਾਲਾ ਹੋਵੇ। ਉਹ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸਨੂੰ ਯਾਨੀ ਕਿ ਬੇਸਿਕ ਲੈਵਲ ਦੀ ਜਿਹੜੀ ਆ ਨਾ ਉਹ ਦੇ ਦਿਆਂ। ਜਿਨ੍ਹਾਂ ਦਿਨਾਂ 'ਚ ਫਿਰ ਉੱਥੇ ਮੈਨੂੰ ਇਹ ਜਦੋਂ ਫਿਰ ਮੈਂ ਮੁਸ਼ਕਿਲ ਤੌਰ ਤੇ ਕੋਈ ਕੰਮ ਕਰਾਂ ਨਾ, ਫਿਰ ਜਿਹੜੇ ਮੇਰੇ ਇਸ ਤਰ੍ਹਾਂ ਦੇ ਯਾਨੀ ਕਿ ਜਿਹੜੇ ਬੰਦੇ ਹੁੰਦੇ ਆ ਨਾ, ਉਹ ਸਫਰ ਕਰਦੇ ਆ। ਔਰ ਕਿਉਂਕਿ ਮੈਂ ਕਮਰਸ਼ਲੀ ਤੇ ਕਿਤੇ ਪੜ੍ਹਾਉਂਦਾ ਕੋਈ ਨਹੀਂ ਹੈ, ਤੇ ਫਿਰ ਮੇਰੀ ਉਹੀ ਹੁੰਦੀ ਹੈ ਕਿ ਜ਼ਿੰਦਗੀ 'ਚ ਇਹੀ ਕੁਝ ਬਚਣਾ ਵਾ ਜਿਹੜਾ ਕੋਈ 2-4 ਬੰਦਿਆਂ ਦੇ ਨਾ ਯਾਨੀ ਕਿ ਸਹੀ ਗੱਲ ਹੈ। ਤੇ ਨਾਲੇ ਗਰਮੀ ਬੜੀ ਆ, ਰਾਣਾ ਸਾਹਿਬ ਨੂੰ ਗਰਮੀ ਵਾਲਾ ਵੀ ਮਸਲਾ ਹੈਗਾ। ਅੱਜ ਵੀ ਮੈਂ ਇਹਨਾਂ ਨੂੰ ਬੁਲਾਣ ਨੂੰ ਕਿਹਾ ਵੀ ਮੈਂ ਵੀ ਉੱਥੇ ਹੀ ਸੋ ਗਿਆ, 2-2.5 ਘੰਟੇ ਮੈਂ ਵੀ ਉੱਥੇ ਹੀ ਸੁੱਤਾ ਰਿਹਾ ਪੱਖੇ ਥੱਲੇ। ਬਾਕੀ ਜੀ ਅੱਛਾ ਰਾਣਾ ਸਾਹਿਬ, ਇਹ ਤਾਂ ਦੱਸੋ ਵੀ ਸਾਡਾ ਜਦੋਂ ਚੈਨਲ ਮੋਨੀਟਾਈਜ਼ ਹੋਇਆ ਸੀ, ਸਾਨੂੰ ਪਹਿਲੀ ਇਨਕਮ ਜਿਹੜੀ ਆ ਉਹ ਕਦੋਂ ਮਿਲੀ ਸੀ? ਉਹਦੇ ਚ ਜਦੋਂ
ਹੋਇਆ ਨਾ ਅਕਤੂਬਰ 'ਚ ਹੋਇਆ ਨਾ ਹੁਣ, ਪਹਿਲੇ ਮਹੀਨੇ 'ਚ ਉਹ $100 ਵਾਲੀ ਸ਼ਰਤ ਪੂਰੀ ਨਹੀਂ ਹੋਈ ਸੀ, ਉਹ ਥੋੜੇ ਬਣੇ ਸੀ ਉਦੋਂ, ਬਲਕਿ ਇਹ ਸੀ ਵੀ ਉਹ ਡਾਲਰ ਘੱਟ ਸੈਂਟ ਹੀ ਬਣਦੇ ਸੀ ਹੈ, ਉਹ ਬਲਕਿ ਤੂੰ ਕਹਿੰਦਾ ਸੀ ਵੀ ਇਹ ਕੀ ਆ ਹੈ ਵੀ 76-75 ਵੀ ਵਾਲਾ। ਉਹ ਫਿਰ ਉਸ ਤੋਂ ਬਾਅਦ ਕੋਈ 20-25-30 ਬਣੇ, ਉਸ ਤੋਂ ਬਾਅਦ ਅਗਲਾ ਮਹੀਨਾ ਸਾਡਾ ਨਾ ਦਸੰਬਰ ਦਾ ਠੀਕ ਹਾਂ ਬਹੁਤ ਅੱਛਾ, ਨਹੀਂ ਦਸੰਬਰ ਨਹੀਂ, ਨਵੰਬਰ ਦਾ ਮਹੀਨਾ ਜਿਹੜਾ ਸੀ ਨਾ, ਅਸੀਂ ਅਰਨਿੰਗ ਵੱਲੋਂ ਦਸੰਬਰ 'ਚ ਸਾਨੂੰ ਪੇਮੈਂਟ ਪਹਿਲੀ ਜਿਹੜੀ ਹੈ ਨਾ ਮਿਲੀ। ਜਨਵਰੀ 'ਚ ਨਹੀਂ ਮਿਲੀ? ਨਹੀਂ, ਦਸੰਬਰ 'ਚ ਜਿਹੜੀ ਹੈ ਨਾ ਉਹ ਪੇਮੈਂਟ ਸਾਨੂੰ ਨਾ ਅੱਛਾ ਹਾਂ ਉਹਦੇ 'ਚ ਮਿਲੀ। ਉਹ ਸਾਨੂੰ ਬੜੀ ਯਾਨੀ ਕਿ ਰੀਜ਼ਨੇਬਲ ਜਿਹੜੀ ਹੈ ਨਾ, ਉਹ ਬਲਕਿ ਟੈਕਸ ਦਾ ਫਾਰਮ ਨਾ ਭਰ ਕਰਕੇ ਅਸੀਂ ਯਾਨੀ ਕਿ ਇੱਕ ਅੱਛਾ ਖਾਸਾ ਪੋਰਸ਼ਨ ਉਹਦਾ ਜਿਹੜਾ ਵਾ ਨਾ ਜ਼ਾਇਆ ਵੀ ਕਰ ਲਿਆ। ਲੇਕਿਨ ਉਸ ਤੋਂ ਬਾਅਦ ਫਿਰ ਸਿਰਫ ਇੱਕ ਮਹੀਨਾ ਐਸਾ ਆਇਆ ਕਿ ਜਿਸ ਮਹੀਨੇ ਅਸੀਂ ਵੀਡੀਓ ਨਹੀਂ ਕਰ ਸਕੇ ਵੀ ਅਸੀਂ $100 ਵਾਲਾ ਨਹੀਂ ਕੀਤਾ ਹੈ, ਵਰਨਾ ਤਕਰੀਬਨ ਉਹ ਫਿਰ ਸਾਡਾ ਜਿਹੜਾ ਵਾ ਨਾ ਸਿਲਸਿਲਾ ਕੁਛ ਨਾ ਕੁਛ ਯਾਨੀ ਕਿ ਜਿਹੜਾ ਵਾ ਨਾ ਉਹ ਚੱਲਦਾ ਹੀ ਰਿਹਾ। ਤੇ ਨਾਲੇ ਇੱਕ ਹੋਰ ਚੀਜ਼ ਆ, ਇਹ ਕਿਉਂਕਿ ਸਾਡਾ ਇਹ ਪੈਸੇ ਵਾਲਾ ਕੰਮ ਪੇਸ਼ਾ ਤਾਂ ਹੈ ਨਹੀਂ ਟੋਟਲੀ ਤੌਰ ਤੇ ਵੀ ਅਸੀਂ ਇਹਦਾ ਯਾਨੀ ਕਿ ਜਿਹੜਾ ਵਾ ਨਾ, ਇਹਦਾ ਤਾਂ ਇੱਕ ਹੈ ਆ ਕਿ ਕੁਛ ਲੋਕਾਂ ਕੋਲੋਂ ਤਾਲੀਮ ਲੈਣੀ ਆ, ਕੁਛ ਲੋਕਾਂ ਨੂੰ ਦੱਸਣਾ ਵਾ ਹੈ, ਤੇ ਉਹ ਕਮਿਊਨੀਕੇਸ਼ਨ ਹੁੰਦੀ ਆ ਹਰ ਦੌਰ ਦੇ ਆਪਣੇ ਆਪਣੇ ਯਾਨੀ ਕਿ ਜਿਹੜਾ ਵਾ ਨਾ, ਹੁਣ ਵਕਤ ਮਸਰੂਫ ਆ। ਪਹਿਲੋਂ ਇੱਕ ਹੁੰਦਾ ਸੀ, ਬੜਾ ਵਕਤ ਹੁੰਦਾ ਸੀ, ਲੋਕ ਬੰਦੇ ਜਾ ਕੇ ਬੈਠੇ ਰਹਿੰਦੇ ਸੀ ਦੂਸਰੇ ਪਿੰਡ ਤੀਸਰੇ ਪਿੰਡ ਵੀ ਜਾ ਕੇ ਜਿਹੜਾ ਵਾ ਨਾ, ਹੁਣ ਤਾਂ ਬੂਹੇ ਬਾਹਰ ਨਹੀਂ ਨਿਕਲਦੇ। ਹਾਂ ਬੂਹੇ ਬਾਹਰ ਨਹੀਂ। ਹੁਣ ਉਹ ਇਸ ਤਰ੍ਹਾਂ ਦਾ ਹੈ ਕਿ ਜੇ ਅਸੀਂ ਸਮਝਦੇ ਹਾਂ ਕਿ ਯਾਰ ਇਹ ਸਾਡੇ ਕੋਲ ਗੱਲ ਆ, ਅਸੀਂ ਕਹਿੰਦੇ ਅਸੀਂ ਦੱਸ ਦਈਏ, ਅਸੀਂ YouTube ਦੇਖਦੇ ਹਾਂ, ਜੇ ਸਾਨੂੰ ਪਤਾ ਲੱਗਦਾ ਕਿ ਕਿਸੇ ਦੂਸਰੇ ਬੰਦੇ ਕੋਲ ਗੱਲ ਆ ਤੇ ਉਹ ਗੱਲ ਫੜ ਲਈਏ। ਫਿਰ ਨਾਲੇ ਇੱਕ ਆਈਡੀਆ ਜਿਹੜੇ ਆ ਨਾ, ਆਈਡੀਆ ਬੜੇ ਆਉਂਦੇ ਆ ਕੰਮ ਕਰਨ ਦੇ, ਯਾਨੀ ਕਿ ਤੁਹਾਨੂੰ ਸਮਾਰਟ ਕੰਮ ਤੋਂ ਬਹੁਤ। ਮੈਂ ਬਲਕਿ ਅੱਜ ਇੱਕ ਖਬਰ ਦੇਖ ਰਿਹਾ ਸੀ ਕਿ ਉੱਥੇ ਇੰਡੀਆ 'ਚ ਨਾ ਇੱਕ ਸੂਬਾ ਉਹਨਾਂ ਦਾ ਜਿਹੜਾ ਕਰਨ ਹੈ ਆ ਐਜੂਕੇਸ਼ਨ 'ਚ ਬੜਾ ਅੱਛਾ ਵਾ, ਹੁਣ ਉਹਦਾ ਨਾਮ ਨਹੀਂ ਆ ਰਿਹਾ ਮੇਰੇ ਦੇਣ 'ਚ, ਕੋਈ 96% ਤੋਂ ਜ਼ਿਆਦਾ ਲਿਟਰੇਸੀ ਰੇਟ ਆ ਉੱਥੇ, ਤੇ IT ਦਾ ਵੀ ਬੜਾ ਕੰਮ ਆ ਉੱਥੇ। ਇੱਕ ਬੀਬੀ ਨੇ ਨਾ ਉਹ ਪਾਣੀ ਵਾਲੀਆਂ ਟੈਂਕੀਆਂ ਨਹੀਂ ਛੋਟੀਆਂ ਪਲਾਸਟਿਕ ਦੀਆਂ, ਇਹਨਾਂ 'ਚ ਜਿਹੜਾ ਵਾ ਨਾ ਡਰੈਗਨ ਫਰੂਟ ਲਾਇਆ। ਕਿਆ ਬਾਤ ਹੈ। ਤੇ 100 ਕਿੰਨੇ ਪੌਦੇ ਲਗਾਏ, ਉਹ ਬੜੀ ਅੱਛੀ ਖਾਸੀ ਮੰਥਲੀ ਅਰਨਿੰਗ ਆ। ਇਸ ਤਰ੍ਹਾਂ ਦੇ ਆਈਡੀਆਜ਼ ਫਿਰ ਜਾਨੀ ਕਿ ਜਿਹੜਾ ਬਣਾ ਮਿਲਦੇ ਆ। ਚਲੋ ਬਾਅਦ ਵਿੱਚ ਅਸੀਂ ਨਹੀਂ, ਕੋਈ ਹੋਰ ਬੰਦਾ ਸ਼ੇਅਰ ਕਰਦਾ ਵਾ, ਕੋਈ ਹੋਰ ਬੰਦਾ ਜਿਹੜਾ ਨਾ ਉਹਨੂੰ ਇੰਪਲੀਮੈਂਟ ਕਰ ਲੈਂਦਾ ਵਾ, ਤੇ ਉਹਨੇ ਉਹ ਛੱਤ ਹੀ ਕੀਤਾ। ਰਾਣਾ ਸਾਹਿਬ, ਆਪਣੀ ਆਡੀਅנס ਜਿਹੜੀ ਆ ਉਹ ਕਿੱਥੋਂ ਦੀ ਜ਼ਿਆਦਾ? ਹਾਂ, ਸਾਡੀ ਆਡੀਅנס ਜਿਹੜੀ ਆ ਨਾ, ਸਾਡੇ ਸਭ ਤੋਂ ਜ਼ਿਆਦਾ ਸ਼ੇਅਰ ਜਿਹੜਾ ਵਾ ਨਾ ਸਾਡੇ ਕੋਈ ਚੜ੍ਹਦੇ ਪੰਜਾਬ ਦਾ ਹੈ, ਉਹਦੇ 'ਚ ਕੋਈ 32-34% ਹੈ ਆ। ਫਿਰ ਸਾਡੇ ਪਾਕਿਸਤਾਨ ਤੋਂ ਕੋਈ 22-24% ਹੈ ਆ। ਉਸ ਤੋਂ ਬਾਅਦ ਫਿਰ ਬਾਕੀ ਸਾਡੇ ਸਾਰੀ ਦੁਨੀਆ 'ਚ ਯਾਨੀ ਕਿ ਜਿਹੜਾ USA ਮੇਨ ਜਿਹੜੇ ਆ, USA ਆ, ਕੈਨੇਡਾ ਵਾ, UK ਆ, ਤੇ ਮਿਡਲ ਈਸਟ ਆ, ਬਾਕੀ ਸਪੇਨ, ਇਟਲੀ, ਹਰ ਜਗ੍ਹਾ ਤੋਂ। ਲੇਕਿਨ ਇਹ 3 ਮੁਲਕਾਂ ਨੂੰ ਮਿਲਾ ਕੇ ਠੀਕ ਹੈ। ਅੱਛਾ, ਫਿਰ ਇੱਕ ਹੋਰ ਮੈਂ ਗਲਤਫਹਿਮੀ ਯਾਨੀ ਕਿ ਜਿਹੜੇ ਬਹੁਤ ਸਾਰੇ ਲੋਕ ਨਾ ਸਾਡੇ, ਉਹ ਕਹਿੰਦੇ ਕਿ ਯਾਰ ਜਦੋਂ ਅਸੀਂ ਉਰਦੂ 'ਚ ਕੰਮ ਕਰਾਂਗੇ ਸਾਡੀ ਪਾਕਿਸਤਾਨੀ ਸਾਰੀ ਆਡੀਅנס ਹੋਣੀ ਆ, ਤੇ ਇਹ ਰੇਟ ਬੜਾ ਘੱਟ ਲੱਗਣਾ ਵਾ। ਤੇ ਪੰਜਾਬੀ 'ਚ ਤਾਂ ਉਹ ਸਮਝਦੇ ਵੀ ਇਹ ਪਤਾ ਨਹੀਂ ਬਿਲਕੁਲ ਲੋਕਲ ਜ਼ਬਾਨ ਆ, ਵੀ ਇਹ ਤਾਂ ਤਾਂਦਲਿਆਂ ਵਾਲੇ 'ਚ ਵੀ ਅੱਗੇ ਕੋਈ ਨਹੀਂ। ਦੇਖੋ, ਅਗਰ ਤੁਸੀਂ ਪੰਜਾਬੀ 'ਚ ਕੰਮ ਕਰੋਗੇ ਨਾ, ਡੈਫੀਨੇਟਲੀ ਤੁਹਾਨੂੰ 40% ਤੋਂ ਜ਼ਿਆਦਾ ਆਡੀਅנס ਜਿਹੜੀ ਹੈ ਨਾ, ਉਹ ਇੰਟਰਨੈਸ਼ਨਲੀ ਬੜੀ ਅੱਛੀ ਆਡੀਅנס ਜਿਹੜੀ ਹੈ ਨਾ ਉਹ ਮਿਲੇਗੀ। ਲੇਕਿਨ ਇਹ ਸ਼ਰਤ ਇਹ ਹੈ ਕਿ ਤੁਹਾਡਾ ਕੰਟੈਂਟ ਜਿਹੜਾ ਵਾ ਨਾ ਉਹ ਅੱਛਾ ਹੋਣਾ ਚਾਹੀਦਾ ਵਾ, ਜਾਨ ਹੋਣੀ ਚਾਹੀਦੀ। ਲਓ ਜੀ, ਮੌਸਮ ਅੱਜ ਸੂਬਾ ਜਿਹੜਾ ਸੀ ਨਾ ਉਹ ਬਹੁਤ ਸੋਹਣਾ ਸੀਗਾ। ਅੰਜਮ ਸਰੋਇਆ ਸਾਹਿਬ ਦੇ ਉੱਥੇ ਗਏ ਆ, ਉਹਨਾਂ ਦੀ ਜਿਹੜੀ ਰੁਟੀਨ ਆ, ਜਿਵੇਂ ਉਹ ਸੁਬਾਹ ਉੱਠੇ ਸਾਰਾ ਉਹ ਕੀਤਾ, ਉਸ ਤੋਂ ਬਾਅਦ ਡੇਰੇ ਧਾਰਾਂ ਕੱਢੀਆਂ, ਦੁਬਾਰਾ ਫੇਰ ਉੱਥੇ ਗਏ ਆ। ਉਸ ਤੋਂ ਬਾਅਦ ਰਾਣਾ ਸਾਹਿਬ ਕੋਲ ਗਏ ਜੀ, ਇਹ ਸੁੱਤੇ ਪਏ ਠਾਏ ਜੀ ਜਾ ਕੇ, ਇਹ ਫੇਰ ਇਹ ਵੀ ਸੋ ਗਏ, ਫਿਰ ਮੈਂ ਵੀ ਸੋ ਗਿਆ। ਸ਼ਾਮੀ ਮੌਸਮ ਜਿਹੜਾ ਆ ਬੜਾ ਘੁਟਿਆ ਹੋ ਗਿਆ ਸੀ, ਫਿਰ ਹਵਾ ਕੋਈ ਨਹੀਂ ਚੱਲ ਰਹੀ ਹੈ। ਹੁਣ ਵੀ ਇਸ ਵੇਲੇ ਵੀ ਪਸੀਨਾ ਜਿਹੜਾ ਆ ਉਹ ਆ ਰਿਹਾ ਆ, ਗਰਮੀ ਹੈਗੀ ਆ। ਅਸੀਂ ਆਪਣੇ ਡੇਰੇ, ਅਸੀਂ ਵੀਡੀਓ ਬਣਾਉਣੀ ਸੀ ਪਿੱਪਲ ਥੱਲੇ ਬਹਿ ਕੇ, ਕਿਉਂਕਿ ਪਹਿਲਾ ਦਿਨ ਜਿਹੜਾ ਸੀ ਨਾ ਉਹ ਵੀ ਇਸ ਪਿੱਪਲ ਦਾ ਸੀ। ਤੇ ਸਾਡੇ 4 ਸਟੂਡੀਓ ਰਹੇ ਆ ਜੀ, ਮੈਂ ਇੱਕ ਗੱਲ ਕਰਨ ਨੂੰ ਭੁੱਲ ਕੇ ਸੀਗੇ ਅਸੀਂ। ਇੱਕ ਜੀ ਪਹਿਲੇ ਨੰਬਰ ਤੇ ਸਾਡਾ ਪਿੱਪਲ, ਦੂਜੇ ਨੰਬਰ ਤੇ ਜਨਾਬ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਡੇਰਾ ਜੀ, ਤੀਜੇ ਨੰਬਰ ਤੇ ਜੀ ਅੰਜਮ ਸਰੋਇਆ ਸਾਹਿਬ ਦਾ ਡੇਰਾ ਸਟੇਸ਼ਨ, ਤੇ ਸਾਡੀ ਉਹ ਬੈਠਕ ਜਿਹੜੀ ਕਿ ਸਾਡੀ ਹਵੇਲੀ ਸ਼ਮਸ਼ਾਦ ਤੇ ਉਹ, ਯਾਨੀ ਕਿ ਇਹ ਸਾਡੇ 5 ਉਹ ਆ। ਤੇ ਬਾਕੀ ਅਸੀਂ 2-4 ਵੀਡੀਓ ਬਾਹਰ ਜਿਹੜੀਆਂ, ਇੱਕ ਰਾਣਾ ਸਾਹਿਬ ਚੀਚਾ ਬਤਨੀ ਸਾਹਿਬ ਦੇ ਸਾਹੀਵਾਲ ਉੱਥੇ ਬਣਾ ਕੇ ਆਏ ਸੀਗੇ। ਇੱਕ ਮੇਰੇ ਸਹੁਰਿਆਂ ਪਿੰਡ ਦੀ ਗਬਰੀਕੇ ਦੀ ਸੀ ਜਿਹੜੀ ਅਸੀਂ ਅੰਜਮ ਸਰੋਇਆ ਸਾਹਿਬ ਨੂੰ ਛੱਡਣ ਗਏ ਸੀ। ਬਾਕੀ ਸਾਡੀਆਂ ਕੋਈ 5-7 ਵੀਡੀਓ ਲਾਹੌਰ ਦੀਆਂ ਕਾਨਫਰੰਸ ਦੀਆਂ ਹੈਗੀਆਂ। ਬਾਕੀ ਸਾਰੀ ਵੀਡੀਓ ਸਾਡੀ ਹਾਂ ਬਲਕਿ ਇੱਥੇ ਤੁਹਾਡੇ ਵਾਲੀ ਗੱਲ ਤੋਂ ਨਾ ਇੱਕ ਹੋਰ ਗੱਲ ਦੀ ਵਜ਼ਾਹਤ ਕਿ ਸਾਡੇ ਇਹ ਵੀ ਆ ਬੜਾ ਕਿ ਯਾਰ ਸਾਡੇ ਕੋਲ ਟਰੈਵਲਿੰਗ ਲਈ ਕਾਰ ਨਹੀਂ ਹੈ, ਅਸੀਂ ਟਰੈਵਲ ਨਹੀਂ ਕਰ ਸਕਦੇ, ਅਸੀਂ ਚੀਜ਼ਾਂ ਦਿਖਾਣੀ। ਦੇਖੋ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਮੇਰਾ ਮੋਟਰਸਾਈਕਲ ਨਵਾਂ, ਹਾਂ, ਜ਼ਬਾਨੀ ਕਲਾਮੀ 0 ਮੀਟਰ ਜ਼ੁਬਾਨੀ ਕਲਾਮੀ ਯਾਨੀ ਕਿ ਜਿਹੜਾ ਵਾ ਨਾ ਚੀਜ਼ਾਂ, ਜਿੰਨਾ ਵੀ ਕਲਚਰ, ਜਿਹੜਾ ਵੀ ਕੁਛ ਅਸੀਂ ਦਿਖਾ ਸਕਦੇ ਆ ਉਹ ਦਿਖਾਇਆ।
ਤੇ ਹੁਣ ਮੌਸਮ ਆਏਗਾ ਸੈਟ ਇਨਸ਼ਾਅੱਲਾ ਤਾਲਾ, ਯਾਨੀ ਕਿ ਪੰਜਾਬ ਵਿੱਚ ਜਿਹੜਾ ਵਾ ਨਾ ਜਿਤਨੇ ਵੀ ਹਾਂਜੀ, ਅਸੀਂ ਸੂਫੀ ਟੂਰ ਆਫ ਸ਼ਾਇਰਾਨ ਪੰਜਾਬ ਮੇਲੇ ਹਾਂਜੀ ਉਹਨਾਂ ਨੂੰ ਯਾਨੀ ਕਿ ਜਿਹੜਾ ਨਾ ਕਵਰ ਕਰਾਂਗੇ। ਤੇ ਜੇ ਇੱਕ ਚੈਨਲ ਸਿਰਫ ਇਸ ਤਰ੍ਹਾਂ ਇੱਕ ਪਿੰਡ ਨੂੰ ਦਿਖਾਣ ਚ ਆਪਣੇ ਖੇਤ ਖੂਤ ਦਿਖਾਣ ਚ ਇੰਨਾ ਕਰ ਸਕਦਾ ਵਾ, ਤੁਸੀਂ ਵੀ ਜ਼ਰੂਰ ਕਰ ਸਕਦੇ, ਤੁਸੀਂ ਵੀ ਜ਼ਰੂਰ ਬਿਹਤਰ ਕਰ ਸਕਦੇ, ਸਾਡੇ ਨਾਲੋਂ ਬਹੁਤ ਚੰਗਾ ਕਰ ਸਕਦੇ ਆ। ਤੇ ਜਿੱਦਾਂ ਰਾਣਾ ਸਾਹਿਬ ਨੇ, ਅਸੀਂ ਅੱਗੇ ਨੂੰ ਥੋੜਾ ਜਿਹਾ ਮੌਸਮ ਠੀਕ ਹੁੰਦਾ ਨਾ ਜੀ, ਅਸੀਂ ਟੂਰ ਆਫ ਪੰਜਾਬ ਕਰਨਾ, ਪੂਰਾ ਪੰਜਾਬ ਅਸੀਂ ਤੁਹਾਨੂੰ ਦਿਖਾਵਾਂਗੇ, ਸ਼ਹਿਰ ਸ਼ਹਿਰ ਦਿਖਾਵਾਂਗੇ, ਪਿੰਡ ਪਿੰਡ ਦਿਖਾਵਾਂਗੇ। ਇਹ ਸਾਡਾ, ਤੁਸੀਂ ਦੱਸਿਓ ਵੀ ਇਹ ਸਾਡਾ ਜਿਹੜਾ ਆਈਡੀਆ ਹੈਗਾ ਵੀ ਇਹ ਕਿੱਦਾਂ ਦਾ ਹੈਗਾ, ਕਿੱਥੋਂ ਸ਼ੁਰੂ ਕੀਤਾ ਜਾਏ, ਕਿੱਥੋਂ ਸ਼ੁਰੂ ਕੀਤਾ ਜਾਵੇ। ਮੰਡੀਆਂ ਅਸੀਂ ਦਿਖਾਉਣ ਦਾ ਪ੍ਰੋਗਰਾਮ ਹੈਗਾ ਸਾਡੇ ਵੀ, ਅਸੀਂ ਆਪਣੀ ਵੱਡੀ ਵੱਡੀ ਜਿਹੜੀ ਸਾਡੀ ਦਾਣਾ ਮੰਡੀਆਂ ਹੈਗੀਆਂ ਜਾਂ ਸਾਡੀ ਜਿਹੜੀਆਂ ਆਪਣਾ ਸਬਜ਼ੀ ਮੰਡੀਆਂ, ਫੁੱਲਾਂ ਵਾਲੀ ਮੰਡੀਆਂ ਹੈਗੀਆਂ, ਫੁੱਲਾਂ ਵਾਲੀ ਮੰਡੀਆਂ ਹੈਗੀਆਂ, ਇਹ ਅਸੀਂ ਤੁਹਾਨੂੰ ਦਿਖਾਵਾਂਗੇ। ਤੇ ਬਾਕੀ ਜੀ ਇਹੀ ਕੁਝ ਸੀਗਾ ਜਿਹੜਾ ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਸੀਗੀ। ਤੇ ਅਸੀਂ ਇਹੀ ਕਹਾਂਗੇ ਜੀ ਵੀ ਤੁਸੀਂ ਸਾਡੇ ਨਾਲ ਜਿੰਨੀ ਮੁਹੱਬਤ ਵੰਡੀ ਆ, ਅਸੀਂ ਸ਼ਾਇਦ ਇਸ ਕਾਬਲ ਨਹੀਂ ਸੀਗੇ। ਤੇ ਮੈਨੂੰ ਤਾਂ ਇੰਝ ਹੀ ਲੱਗਦਾ ਵੀ ਅੱਲਾਹ ਪਾਕ ਦੀ ਰਹਿਮਤ ਤੋਂ ਬਾਅਦ ਤੁਸੀਂ ਸਾਡੇ ਨਾਲ ਬੜਾ ਤਾਵਨ ਕੀਤਾ, ਸਾਡੇ ਨਾਲ ਬੜੀ ਮੁਹੱਬਤ ਕੀਤੀ ਹੈਗੀ ਆ। ਤੇ ਸ਼ਾਇਦ ਅਸੀਂ ਇਸ ਗੱਲ ਦਾ ਦੇਣ ਨਹੀਂ ਦੇ ਸਕਦੇ ਤੁਹਾਡੇ ਨਾਲ ਗੱਲਬਾਤ। ਹਾਂ, ਮੈਂ ਮੋਟਰਸਾਈਕਲ ਦੀ ਇੱਕ ਗੱਲ ਰੱਬੀ ਮੇਰੇ ਫਿਰ ਵਿੱਚੋਂ ਵੀ ਜਿੱਦਾਂ ਰਾਣਾ ਸਾਹਿਬ ਨੇ ਟਰੈਵਲਿੰਗ, ਮੇਰੇ ਕੋਲ ਜਿਹੜਾ ਮੇਰਾ 2 ਮੋਟਰਸਾਈਕਲ ਆ, ਸਾਡੇ ਕੋਲ ਇੱਕ ਚੰਗੀ ਹਾਲਤ ਦਾ ਹੁੰਦਾ ਹੈਗਾ ਜਿਹੜਾ ਵੀ ਉਹ ਵੀ ਕੋਈ 0 ਮੀਟਰ ਨਹੀਂ ਹੈਗਾ, ਕਿਉਂ ਜੀ ਰਾਣਾ ਸਾਹਿਬ? ਉਸ ਆਣ ਜਾਣ ਕਿਧਰੇ ਆਣ ਜਾਣ ਨੂੰ। ਦੂਜਾ ਮੇਰਾ ਮੋਟਰਸਾਈਕਲ ਹੈਗਾ ਟੁੱਟਿਆ ਭੱਜਿਆ, ਮੈਂ ਆਪਣੇ ਗਲ ਲਾਇਆ ਹੋਇਆ, ਮੈਂ ਕਦੇ ਉਸ ਮੋਟਰਸਾਈਕਲ ਦਾ ਕਿਧਰੇ ਗਿਲਾ ਨਹੀਂ ਕੀਤਾ। ਮੈਂ ਨਹੀਂ, ਉਹ ਬੜਾ ਅੱਛਾ ਜੀ, ਉਹਦੇ ਨਾਲ ਅਸੀਂ ਇੱਥੇ 2 ਬੰਦਿਆਂ ਨਾਲ ਆਣ ਜਾਣ, ਖਾਦ ਲੈਣ ਜਿਵੇਂ ਦਾ ਜ਼ਿਮੀਂਦਾਰਾਂ ਦੇ ਕੋਲ ਹੁੰਦਾ ਉਦਾਂ ਦਾ ਹੈਗਾ ਆ ਜੀ। ਰੱਬ ਦਾ ਸ਼ੁਕਰ ਹੈਗਾ ਜੀ ਬਹੁਤ। ਤੇ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ। ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ ਦੇ ਨਾਲ ਜੀ ਅਸੀਂ ਇਸ ਟਾਈਮ ਤੁਹਾਡੇ ਕੋਲੋਂ, ਮੈਂ ਰਾਣਾ ਖਾਲਿਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ, ਇਜਾਜ਼ਤ ਚਾਹਾਂਗੇ ਜੀ। ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਤੇ ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।